ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਦੇ ਰਾਹੀਂ ਆਈਫੋਨ ਐਂਡਰਾਇਡ ਐਪਸ ਰਾਹੀਂ ਟੈਲੀਫੋਨ ਰਾਹੀਂ ਘਰਾਂ 'ਚ ਸੁਣ ਰਹੇ ਹੋ, ਫੇਸਬੁੱਕ 'ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 23 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ ਅਤੇ ਅੱਜ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਦਾ ਹੁੰਦਾ। ਸੋ ਜੇ ਕਿਸੇ ਨੇ ਟਰੱਕ ਨਾਲ ਰਿਲੇਟਡ ਜਿਹੜੀ ਆ ਟਰੱਕਿੰਗ ਬਿਜ਼ਨਸ ਨਾਲ ਰਿਲੇਟਡ ਕੋਈ ਗੱਲਬਾਤ ਕਰਨੀ ਆ, ਸਾਡੇ ਸਟੂਡੀਓ 'ਚ 408 272 5200 'ਤੇ ਕਾਲ ਕਰ ਲਿਓ ਜੀ। ਟਰੱਕਿੰਗ ਦੇ ਬਾਰੇ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਲੈਣ ਦਾ ਸਮਾਂ ਚੱਲ ਰਿਹਾ ਆ। ਇਸ ਸਾਲ 31 ਤਰੀਕ ਲਾਸਟ ਹੈਗੀ ਹੈ, 31 ਜਨਵਰੀ ਲਾਸਟ ਤਰੀਕ ਹੈ ਇਸ ਸਾਲ ਦੀ ਇੰਸ਼ੋਰੈਂਸ ਲੈਣ ਦੇ ਲਈ। ਇਸ ਸਾਲ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਕੀਤਾ ਜਾਵੇਗਾ। ਉਸ ਦੇ ਬਾਰੇ ਜਾਣਕਾਰੀ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ 408 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਢਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਕਾਖਲ, ਬਿੰਦਰ ਢਾਲੀਵਾਲ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਬਿਲਕੁਲ ਇਸ ਤੋਂ ਪਹਿਲਾਂ ਆਪਾਂ ਜਿਹੜਾ ਟਰੱਕਿੰਗ ਦੀਆਂ ਖਬਰਾਂ ਦੇ ਵੱਲ ਵਧੀਆ ਕੁਛ ਅਹਿਮ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਅਤੇ ਤੁਸੀਂ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਟਰੱਕਿੰਗ ਦੇ ਨਾਲ ਤਾਂ ਫੋਨ ਲਾਈਨਸ ਓਪਨ ਨੇ। ਅਖੀਰਲੇ ਜਿਹੜੇ ਮਿੰਟਾਂ ਦਾ ਇੰਤਜ਼ਾਰ ਨਾ ਕਰਿਓ, ਪਹਿਲਾਂ ਹੀ ਜਿਹੜੇ ਆਪਣੇ ਸਵਾਲ ਪੁੱਛਣੇ ਜਿਹੜੇ ਉਹ ਤੁਸੀਂ ਸ਼ੁਰੂ ਕਰ ਸਕਦੇ ਹੋ। 10 ਵਜੇ ਤੱਕ ਆਪਣਾ ਜਿਹੜਾ ਪ੍ਰੋਗਰਾਮ ਹੈ ਇਹ ਚੱਲੇਗਾ। ਸੋ ਕਾਲ ਕਰਨ ਦੇ ਲਈ ਨੰਬਰ 408 272 5200 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜੀ ਹਰਜੋਤ ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈ ਹੈ। ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇੰਪੀਚਮੈਂਟ ਚੱਲ ਰਹੀ ਆ, ਸੋ ਉਹਦਾ ਦੂਜਾ ਦਿਨ ਜਿਹੜਾ ਖਤਮ ਹੋ ਗਿਆ ਸੀ ਕੱਲ੍ਹ। ਉਹਦੇ ਸੰਬੰਧ ਦੇ ਵਿੱਚ ਜਿਹੜੇ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਮ ਆ, ਉਹਨਾਂ ਨੇ ਡੈਮੋਕ੍ਰੇਟਿਕ ਰਿਪਰੈਜ਼ੈਂਟੇਟਿਵ ਐਡਮ ਸ਼ਿਫ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਵਧਾਈਆਂ ਦਿੱਤੀਆਂ ਵੀ ਤੁਸੀਂ ਬਹੁਤ ਵਧੀਆ ਜਿਹੜਾ ਆ ਆਪਣਾ ਜਿਹੜਾ ਪੱਖ ਰੱਖਿਆ ਹੈਗਾ। ਸੋ ਸਰੋਤਿਆਂ ਨੂੰ ਦੱਸਦੀ ਜਾਈਏ, ਦੋਨੋਂ ਹੀ ਇਹ ਸੈਨੇਟਰ ਲਿੰਡਸੇ ਗ੍ਰਾਮ ਅਤੇ ਜਿਹੜੇ ਸੈਨੇਟਰ ਐਡਮ ਸ਼ਿਫ ਜਿਹੜੇ ਆ ਇਹ ਡੈਮੋਕ੍ਰੇਟਿਕ ਆ, ਅਤੇ ਦੋਨੋਂ ਹੀ ਇਹ ਪਹਿਲਾਂ ਪ੍ਰੋਸੀਕਿਊਟਰ ਰਹੇ ਹੈਗੇ ਆ। ਸੋ ਪ੍ਰੋਫੈਸ਼ਨਲ ਹੈਗੇ ਆ। ਲਿੰਡਸੇ ਗ੍ਰਾਹਮ ਰਿਪਬਲਿਕਨ ਨੇ ਅਤੇ ਐਡਮ ਸ਼ਿਫ ਉਹ ਸੈਨੇਟਰ ਨਹੀਂ, ਉਹ ਰਿਪਰੈਜ਼ੈਂਟੇਟਿਵ ਨੇ US ਹਾਊਸ ਦੇ ਵਿੱਚ, ਅਤੇ ਉਹ ਮੇਨ ਮੈਨੇਜਰ ਹੈ ਜਿਹੜੇ ਨੈਂਸੀ ਪਲੋਸੀ ਦੇ ਦੁਆਰਾ ਲਾਏ ਗਏ ਨੇ। ਕੱਲ੍ਹ ਕਾਫੀ ਉਹਨਾਂ ਨੇ ਜਿਹੜਾ ਖੁੱਲ੍ਹ ਕੇ ਬੋਲੇ ਆ। ਸੋ ਕੁੱਲ 24 ਘੰਟੇ ਦਾ ਮੌਕਾ ਜਿਹੜਾ ਇਸ ਟਾਈਮ ਇਹਨਾਂ ਨੂੰ ਪ੍ਰੋਸੀਕਿਊਟਰਸ ਨੂੰ ਜਿਹੜਾ ਮਿਲਿਆ ਹੋਇਆ ਆ ਵੀ ਉਹ ਆਪਣਾ ਜਿਹੜਾ ਪੱਖ ਆ ਉਹ ਰੱਖਣ ਸੈਨੇਟਰਸ ਦੇ ਸਾਹਮਣੇ। ਇੱਕ ਇਹ ਵੀ ਗੱਲਾਂ ਸਾਹਮਣੇ ਆਈਆਂ ਸੀਗੀਆਂ ਵੀ 1/3 ਜਿਹੜੇ ਰਿਪਬਲਿਕਨ ਸੈਨੇਟਰਸ ਆ ਜਦੋਂ ਐਡਮ ਸ਼ਿਫ ਬੋਲ ਰਹੇ ਸੀਗੇ ਉਹ ਉੱਠ ਕੇ ਉੱਥੋਂ ਜਿਹੜੇ ਉਹ ਚਲੇ ਗਏ ਸੀ। ਉਹਨਾਂ ਦੀ ਗੱਲ ਵੀ ਜਿਹੜੀ ਆ ਉਹਨਾਂ ਨੇ ਸੁਣਨੀ ਜਿਹੜੀ ਵਾਜਬ ਆ ਉਹ ਨਹੀਂ ਸਮਝੀ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਸੋ ਅੱਜ ਦਾ ਦਿਨ ਫਿਰ ਉਹਨਾਂ ਨੂੰ ਜਿਹੜਾ ਉਹ ਮੌਕਾ ਮਿਲੇਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀਕ ਦੇ ਐਂਡ ਦੇ ਵਿੱਚ ਜਾ ਕੇ ਜਿਹੜੇ ਰਾਸ਼ਟਰਪਤੀ ਟਰੰਪ ਦੀ ਲੀਗਲ ਟੀਮ ਆ ਉਹਨਾਂ ਨੂੰ ਫਿਰ ਆਪਣਾ 24 ਘੰਟੇ ਦਾ ਮੌਕਾ ਜਿਹੜਾ ਮਿਲੇਗਾ ਅਤੇ ਉਹ ਆਪਣਾ ਜਿਹੜਾ ਪੱਖ ਆ ਉਹ ਰੱਖਣਗੇ। ਸੋ ਐਵੀਡੈਂਸ ਨੂੰ ਲੈ ਕੇ ਕਹਿੰਦੇ ਵੀ ਹੁਣ ਕਾਫੀ ਜ਼ਿਆਦਾ ਰੌਲਾ ਰੱਪਾ ਪੈ ਰਿਹਾ ਵੀ ਇੱਕ ਇੱਦਾਂ ਦਾ ਟਰਾਇਲ ਆ ਜਿਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਗਵਾਹ ਨੂੰ ਜਿਹੜਾ ਆ ਉਹ ਨਹੀਂ ਬੁਲਾਇਆ ਜਾ ਰਿਹਾ। ਮਿਚ ਮਕੌਨਲ ਹੁਣਾਂ ਨੇ ਰੈਜ਼ੋਲੂਸ਼ਨ ਜਿਹੜਾ ਪਾਸ ਹੋਇਆ ਆ ਉਸ ਦੇ ਵਿੱਚ ਆਖਿਆ ਸੀਗਾ ਵੀ ਕਿਸੇ ਵੀ ਜਿਹੜੇ ਗਵਾਹ ਨੂੰ ਇੱਥੇ ਉਹ ਨਹੀਂ ਬੁਲਾਇਆ ਜਾਵੇਗਾ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਪੈਨ ਆਊਟ ਕਰਦਾ ਹੈਗਾ। ਅਗਲੀ ਖਬਰ ਜਿਹੜੀ ਆ ਉਹ ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਹਾਹਾਕਾਰ ਮਚੀ ਹੋਈ ਹੈਗੀ ਆ। ਇੱਕ ਕੇਸ ਸਿਆਟਲ 'ਚ ਵੀ ਜਿਹੜਾ ਮਿਲਿਆ ਅਤੇ ਇਸੇ ਤਰ੍ਹਾਂ ਹੁਣ ਇੱਕ ਪੇਸ਼ੈਂਟ ਜਿਹੜੇ ਕੁਛ ਆ ਉਹਨਾਂ ਨੂੰ ਸਕਾਟਲੈਂਡ ਵਿੱਚ ਵੀ ਟੈਸਟ ਕੀਤਾ ਗਿਆ। ਇਹ ਜਿਹੜੀ ਕਰੋਨਾ ਵਾਇਰਸ ਆ ਇਹ ਸੱਪਾਂ ਤੋਂ ਜਿਹੜੀ ਸ਼ੁਰੂ ਹੁੰਦੀ ਆ, ਸੱਪ ਤੋਂ, ਸਨੇਕ ਤੋਂ, ਅਤੇ ਇਹਦੇ ਨਾਲ 17 ਮੌਤਾਂ ਹੋ ਚੁੱਕੀਆਂ। 500 ਦੇ ਕਰੀਬ ਕੇਸਿਸ ਜਿਹੜੇ ਆ ਉਹ ਉਹਨਾਂ ਨੇ ਲੱਭੇ ਹੈਗੇ ਆ। ਪਹਿਲਾਂ ਇੱਕ
ਚਾਈਨਾ ਦਾ ਜਿਹੜਾ ਟਾਊਨ ਸੀ ਵੁਹਾਨ, ਉੱਥੇ ਸ਼ੁਰੂ ਹੋਈ ਆ। ਹੁਣ ਹੁਆਂਗੈਂਗ ਕਰਕੇ ਇੱਕ ਟਾਊਨ ਆ, ਉੱਥੇ ਵੀ ਜਿਹੜੇ ਆ ਕੁਛ ਪੇਸ਼ੈਂਟ ਜਿਹੜੇ ਮਿਲੇ ਹੈਗੇ ਆ। ਅਤੇ ਯੂਰਪ ਦੇ ਵਿੱਚ ਵੀ ਜਿਹੜਾ ਆ ਉਹ ਬਹੁਤ ਅਲਰਟ ਹੋਏ ਹੋ, ਕਹਿੰਦੇ ਵੀ ਬਹੁਤ ਸਾਰੇ ਚਾਈਨੀਜ਼ ਮੂਲ ਦੇ ਸਟੂਡੈਂਟ ਜਿਹੜੇ ਆ ਯੂਰਪੀਅਨ ਕੰਟਰੀਜ਼ ਦੇ ਵਿੱਚ ਖਾਸ ਕਰਕੇ ਯੂਨੀਵਰਸਿਟੀ ਆਫ ਐਡਨਬਰਗ ਦੇ ਵਿੱਚ ਪੜ੍ਹਦੇ ਆ, 2000 ਦੇ ਕਰੀਬ। ਕਹਿੰਦੇ ਵੀ ਉਹ ਆਉਂਦੇ ਜਾਂਦੇ ਰਹਿੰਦੇ ਆ। ਸੋ ਇਸ ਕਰਕੇ ਉਹਨਾਂ ਨੇ ਵੀ ਪੂਰੀਆਂ ਜਿਹੜੀਆਂ ਤਿਆਰੀਆਂ ਯੂਰਪੀਅਨ ਕੰਟਰੀਆਂ ਨੇ ਜਿਹੜੀਆਂ ਇਹਨੂੰ ਕਿਸ ਤਰ੍ਹਾਂ ਮੈਨੇਜ ਕਰਨ ਲਈ ਸ਼ੁਰੂ ਕੀਤੀਆਂ ਹੋਈਆਂ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸ ਟਾਈਮ ਵੂਹਾਨ ਦਾ ਜਿਹੜਾ ਖੇਤਰ ਹੈਗਾ ਆ ਚਾਈਨਾ ਦੇ ਵਿੱਚ, ਉਹਨਾਂ ਨੇ ਇੱਕ ਹਿਸਾਬ ਦੇ ਨਾਲ ਚਾਈਨਾ ਵਾਲਿਆਂ ਨੇ ਬਾਕੀ ਇਲਾਕਿਆਂ ਨਾਲੋਂ ਇੱਕ ਹਿਸਾਬ ਦੇ ਨਾਲ ਵੱਖ ਕਰ ਦਿੱਤਾ ਆ। ਮਿਲਟਰੀ ਉੱਥੇ ਜਿਹੜੀ ਉਹ ਪਹੁੰਚ ਚੁੱਕੀ ਹੋਈ ਆ। ਜਿਹੜਾ ਪਬਲਿਕ ਉੱਥੇ ਦਾ ਟਰਾਂਸਪੋਰਟ ਆ ਉਸ ਨੂੰ ਜਿਹੜਾ ਉਹਨਾਂ ਨੇ ਬੰਦ ਕੀਤਾ ਹੋਇਆ ਆ। ਟ੍ਰੇਨਾਂ ਜਿਹੜੀਆਂ ਉੱਧਰ ਹੋਰ ਉੱਥੋਂ ਬਾਹਰ ਨੂੰ ਜਿਹੜੀਆਂ ਨਹੀਂ ਜਾ ਰਹੀਆਂ, ਨਾ ਹੀ ਉਡਾਨਾਂ ਜਿਹੜੀਆਂ ਉੱਧਰੋਂ ਉੱਡ ਰਹੀਆਂ ਨੇ। ਬਹੁਤ ਵੱਡਾ ਜਿਹੜਾ ਉਹ ਖੇਤਰ ਹੈਗਾ, ਨਿਊਯਾਰਕ ਦੀ ਆਬਾਦੀ ਦੇ ਨਾਲੋਂ ਵੀ ਵੱਧ, 3 ਮਿਲੀਅਨ ਵੱਧ ਜਿਹੜੀ ਆਬਾਦੀ ਆ ਉੱਥੇ ਦੱਸੀ ਜਾਂਦੀ ਆ ਉਸ ਖੇਤਰ ਦੀ। ਅਤੇ ਇਹ ਅੱਜ ਹੀ ਕਹਿੰਦੇ ਤੜਕੇ ਸਿੰਗਾਪੁਰ ਦੇ ਵਿੱਚੋਂ ਵੀ ਇੱਕ ਕਨਫਰਮਡ ਰਿਪੋਰਟ ਜਿਹੜੀ ਕਰੋਨਾ ਵਾਇਰਸ ਦੀ ਜਿਹੜੀ ਉਹ ਆ ਗਈ ਹੈ। ਹੁਣ ਤੱਕ 17 ਜਾਨਾਂ ਜਿਹੜੀਆਂ ਇਸ ਵਾਇਰਸ ਦੇ ਵਿੱਚ ਆਉਣ ਦੇ ਕਰਕੇ ਜਿਹੜੇ ਉਹ ਜਾ ਚੁੱਕੀਆਂ ਨੇ, ਅਤੇ 600 ਤੋਂ ਵੱਧ ਜਿਹੜੇ ਕੇਸ ਆ ਇਸ ਟਾਈਮ ਜਿਹੜੇ ਉਹ ਚੱਲ ਰਹੇ ਨੇ, ਅਤੇ ਹੋਰ ਮੁਲਕਾਂ ਤੱਕ ਵੀ ਜਿਹੜਾ ਉਹ ਪਹੁੰਚਣ ਦਾ ਜਿਹੜਾ ਖਦਸ਼ਾ ਆ ਇਸ ਟਾਈਮ ਬਣਿਆ ਪਿਆ। ਕੱਲ੍ਹ ਇੱਕ ਜਿਹੜੀ ਹਰਜੋਤ ਸਿੰਘ ਜੀ ਚੀਨੀ ਇੱਕ ਟੂਰਿਸਟ ਆ, ਉਹਨੇ ਆਪਣੀ ਫੋਟੋ ਪਾਈ, ਉਹਨੇ ਬ੍ਰੈਕ ਕੀਤਾ ਵੀ ਉਹ ਕਿਸ ਤਰੀਕੇ ਦੇ ਨਾਲ ਇਸ ਸਕਰੀਨਿੰਗ ਤੋਂ ਬਚਦੀ ਹੋਈ ਜਿਹੜੀ ਆ ਧੋਖੇ ਦੇ ਨਾਲ ਜਿਹੜੀ ਆ ਉਹ ਫਰਾਂਸ ਦੇ ਵਿੱਚ, ਪੈਰਿਸ ਦੇ ਵਿੱਚ ਪਹੁੰਚ ਗਈ। ਜਿਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਔਨਲਾਈਨ ਕਾਫੀ ਜਿਹੜੀ ਉਸਦੀ ਤੋਈ ਕੀਤੀ ਵੀ ਤੂੰ ਕਿਉਂ ਲੋਕਾਂ ਦੀ ਜਾਨ ਜਿਹੜੀ ਉਹ ਖਤਰੇ ਦੇ ਵਿੱਚ ਜਿਹੜੀ ਉਹ ਪਾ ਰਹੀ ਆ। ਸੋ ਇਹ ਇੱਕ ਨਵੀਂ ਚੀਜ਼ ਜਿਹੜੀ ਇਸ ਤਰੀਕੇ ਦੇ ਨਾਲ ਸਾਹਮਣੇ ਆਈ ਹੈ। ਸੋ ਇੱਦਾਂ ਦੀ ਚੀਜ਼ ਦਾ ਜਿਹੜਾ ਆ ਉਹ ਬਚਾਅ ਰੱਖਣਾ ਚਾਹੀਦਾ ਆ। ਅਤੇ ਸੋ ਅਪਡੇਟ ਕਰਦੇ ਜਾਈਏ, ਕਹਿੰਦੇ ਵੀ ਹੁਣ ਤੱਕ 650 ਕੇਸ ਜਿਹੜੇ ਹੋ ਗਏ ਹੈਗੇ ਆ ਇਹ ਕਰੋਨਾ ਵਾਇਰਸ ਦੇ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਟਰੱਕਿੰਗ ਇੰਡਸਟਰੀ ਦੀਆਂ ਖਬਰਾਂ ਆ ਉਸ ਦੇ ਵੱਲ ਨੂੰ ਜਿਹੜਾ ਆਪਾਂ ਵਧਾਂਗੇ। ਜਿਹੜੀ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਬੁਸ਼ ਫਾਇਰਸ ਜਿਹੜੀਆਂ ਆ ਉਹ ਲੱਗੀਆਂ ਹੋਈਆਂ, ਉਸ ਦੇ ਵਿੱਚ ਇੱਕ ਜਿਹੜਾ ਟੈਂਕਰ ਪਲੇਨ ਆ ਉਸ ਨੂੰ ਫਾਈਟ ਕਰ ਰਿਹਾ ਸੀਗਾ। ਜਿਹੜਾ ਉੱਥੋਂ ਜਿਹੜਾ ਕੈਮੀਕਲ ਜਾਂ ਜਿਹੜੇ ਉਹ ਪਾਣੀ ਸੁੱਟਦੇ ਆ, ਉਹ ਸੁੱਟਦੇ ਅਚਨਚੇਤੇ ਜਿਹੜਾ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਰਕੇ ਜਿਹੜੇ ਇਸ ਟੈਂਕਰ ਪਲੇਨ ਦੇ ਜਿਹੜੇ 3 ਕਰੂ ਮੈਂਬਰ ਸੀ ਉਹ ਹਾਦਸੇ ਦੇ ਵਿੱਚ ਜਿਹੜੇ ਉਹ ਮਾਰੇ ਗਏ ਆ। ਅਤੇ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ। ਆਲਰੇਡੀ ਜਿਹੜਾ ਆਸਟ੍ਰੇਲੀਆ ਆ ਕੁਦਰਤ ਦੇ ਕਹਿਰ ਤੋਂ ਜਿਹੜਾ ਉਹਦੇ ਵਿੱਚੋਂ ਲੰਘ ਰਿਹਾ ਆ। ਇੱਕ ਖਬਰ ਜ਼ਰੂਰ ਆਪਾਂ ਇਮੀਗ੍ਰੇਸ਼ਨ ਦੇ ਨਾਲ ਸਾਂਝੀ ਕਰਨੀ ਆ, ਇਹ ਬਾਕੀ ਸੈਚਰਡੇ ਵਾਲੇ ਦਿਨ ਆਪਾਂ ਡਿਟੇਲ 'ਚ ਕਰਾਂਗੇ। US ਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਹੁਣ ਉਹ ਜਿਹੜੀਆਂ ਪ੍ਰੈਗਨੈਂਟ ਬੀਬੀਆਂ ਹੈਗੀਆਂ, ਵਿਮਨ ਆ, ਉਹ USA ਜਦੋਂ ਆਉਂਦੀਆਂ ਆ, ਖਾਸ ਕਰਕੇ ਹੋਰ ਮੁਲਕਾਂ ਦੀਆਂ ਜਿਹੜੀਆਂ US ਦੀਆਂ ਰੈਜ਼ੀਡੈਂਟ ਜਾਂ ਸਿਟੀਜ਼ਨ ਨਹੀਂ ਹੈਗੀਆਂ, ਉਹਨਾਂ ਨੂੰ ਜਿਹੜਾ ਆ ਉਹ ਬਾਰਡਰ ਦੇ ਉੱਤੇ ਰੋਕਣਗੇ, ਉਹਨਾਂ ਨੂੰ ਵੀਜ਼ਾ ਡਿਨਾਈ ਕਰਨਗੇ। ਕਿਉਂਕਿ ਇੱਕ ਜਿਹੜੇ ਕੌਂਸਟੀਟਿਊਸ਼ਨ ਦੇ ਅਮੈਂਡਮੈਂਟ ਦੇ ਮੁਤਾਬਕ ਜਿਹੜਾ ਵੀ ਬੱਚਾ USA 'ਚ ਬੋਰਨ ਹੁੰਦਾ, ਚਾਹੇ ਉਹਦੇ ਪੇਰੈਂਟਸ ਕਿਸੇ ਵੀ ਮੁਲਕ ਦੇ ਹੋਣ, ਅਤੇ ਉਹ ਸਿਟੀਜ਼ਨ ਬਣ ਜਾਂਦਾ। ਸੋ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਟਰਾਈ ਕੀਤੀ ਸੀ ਵੀ ਉਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਰੋਕੀ ਜਾਵੇ, ਪਰ ਉਸ ਦੇ ਕਈ ਸਾਰੇ ਲੀਗਲ ਚੈਲੰਜਸ ਸੀ। ਹੁਣ ਉਸ ਨੂੰ ਜਿਹੜਾ ਆ ਜਿਹੜਾ ਇਹ ਕਹਿੰਦੇ ਵੀ ਬਹੁਤ ਵੱਡਾ ਜਿਹੜਾ ਬਿਜ਼ਨਸ ਹੈਗਾ ਆ, ਇਹਨੂੰ ਰੋਕਣ ਦੇ ਲਈ ਉਹ ਹੁਣ ਪੂਰੀ ਤਰ੍ਹਾਂ ਸਕਰੀਨਿੰਗ ਕਰਨਗੇ ਵੀ ਕੋਈ ਜਿਹੜੀ ਲੇਡੀ ਆ ਉਹ USA 'ਚ ਕੋਈ ਇਸ ਕੰਮ ਦੇ ਲਈ ਤਾਂ ਨਹੀਂ ਆ ਰਹੀ ਵੀ ਉਹਦਾ ਜਿਹੜਾ ਬੱਚਾ USA 'ਚ ਪੈਦਾ ਹੋਵੇ ਉਹ ਸਿਟੀਜ਼ਨ ਬਣ ਜਾਏ। ਕਹਿੰਦੇ ਪਈ $80,000 ਤੱਕ ਜਿਹੜੀਆਂ ਕਈ ਕੰਪਨੀਆਂ ਆ ਉਹ ਚਾਰਜ ਕਰਦੀਆਂ ਆ, ਜਿਹੜੇ ਖਾਸ ਕਰਕੇ ਚਾਈਨਾ, ਰਸ਼ੀਆ, ਨਾਈਜੀਰੀਆ। ਹੁਣ ਇੰਡੀਆ ਦੇ ਵੀ ਬਹੁਤ ਸਾਰੇ ਲੋਕ ਆ ਜਿਹੜੇ ਇਸ ਤਰ੍ਹਾਂ ਆਉਂਦੇ ਹੈਗੇ ਆ, ਅਤੇ ਉਹਨਾਂ ਨੂੰ ਕਹਿੰਦੇ ਹੋਟਲ ਲੈ ਕੇ ਮੈਡੀਕਲ ਕੇਅਰ, ਅਤੇ ਇਹ ਬਹੁਤ ਵੱਡਾ ਬਿਜ਼ਨਸ ਆ। ਸੋ ਉਸ ਨੂੰ ਰੋਕਣ ਦੀ ਜਿਹੜੀ ਆ ਪੂਰੀ ਟਰਾਈ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਕਰਨਗੇ। ਇਹ ਮੈਨੂੰ ਲੱਗਦਾ ਵੀ ਇਹ ਕਹਿੰਦੇ ਵੀ ਆਉਣ ਵਾਲੇ 1 ਹਫ਼ਤੇ ਦੇ ਵਿੱਚ ਜਿਹੜੀ ਰਜਿਸਟਰੀ ਹੈਗੀ ਉਹਦੇ ਵਿੱਚ ਉਹ ਸਾਈਨ ਅਪ ਕਰਨਗੇ। ਜੀ। ਅਤੇ ਆਓ ਹੁਣ ਆਪਾਂ ਜਿਹੜੀਆਂ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰਦੇ ਹਾਂ, ਅਤੇ ਟਰੱਕਿੰਗ ਦੀਆਂ ਗੱਲਾਂ ਜਿਹੜੀਆਂ ਕਰਦੇ ਹਾਂ। ਅਤੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸਰੋਤਿਓ ਸਵਾਲ ਹੈਗਾ ਤਾਂ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਨੰਬਰ ਹੈਗਾ 408-272 5200 4082725200। ਬਾਕੀ ਇਮੀਗ੍ਰੇਸ਼ਨ ਦੀ ਖਬਰ ਆਪਾਂ ਜਿਹੜੀ ਆਨ ਦ ਸ਼ਨੀਚਰਵਾਰ ਨੂੰ ਜਿਹੜੀ ਹੋਰ ਜਿਹੜੀ ਗਹਿਰਾਈ ਤੱਕ ਜਿਹੜੀ ਇਸ ਦੇ ਵਿੱਚ ਜਾਵਾਂਗੇ। ਅਤੇ ਰਮਨ ਜੀ, ਟਰੱਕਿੰਗ ਦੀਆਂ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕੀ ਜਿਹੜਾ AB5 ਦੇ ਉੱਤੇ ਜਿਹੜੀ ਟੈਂਪਰੇਰੀ ਰਿਸਟ੍ਰਿਕਸ਼ਨ ਜਿਹੜੀ ਲਾਈ ਸੀ, ਕੀ ਉਸ ਦੇ ਉੱਤੇ ਕੋਈ ਹੋਰ ਅਪਡੇਟ ਨਵੀਂ ਆਈ ਆ? ਇੰਨਾ ਯਾਦ ਸੀਗਾ ਵੀ ਲਾਸਟ ਟਾਈਮ ਵੀ ਉਸ ਨੂੰ ਐਕਸਟੈਂਡ ਕੀਤਾ ਗਿਆ ਸੀਗਾ।
ਵਸਕਰ ਨਹੀਂ ਕੋਈ ਐਸੀ ਅਪਡੇਟ ਨਹੀਂ ਹੈਗੀ। ਉਹ ਜਿਹੜੀ ਅਜੇ ਹਾਲ ਦੀ ਕੜੀ ਹੈਗਾ ਇਨਡੈਫੀਨਿਟ ਟਾਈਮ ਲਈ, ਜਿੰਨੀ ਦੇਰ ਤੱਕ ਉਸ ਕੇਸ ਦਾ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਉਹਨੂੰ ਲਾਗੂ ਕਰਨ ਤੋਂ ਰੋਕ ਦਿੱਤਾ ਗਿਆ ਜੀ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੀ ਜਾਈਏ, ਜਿਹੜਾ AB5 ਆ ਹਜੇ ਉਹਦੇ ਬਾਰੇ ਕੋਈ ਡਿਟੇਲ 'ਚ ਨਹੀਂ ਆਈ, ਉਹਨੂੰ ਐਕਸਟੈਂਸ਼ਨ ਦਿੱਤੀ ਗਈ ਸੀ, ਇੰਜੰਕਸ਼ਨ ਜਿਹੜਾ ਉਹਦੇ 'ਤੇ ਜਿਹੜਾ ਲਾਇਆ ਗਿਆ ਸੀ। ਪਰ ਜਿਹੜੀਆਂ ਕੰਪਨੀਆਂ ਦੇ ਆਲਰੇਡੀ ਇੰਪਲਾਈ ਹੈਗੇ ਆ ਉਹਨਾਂ ਨੂੰ ਜਿਹੜਾ W2 ਹੀ ਦੇਣਾ ਪੈਣਾ। ਇਹ ਖਾਸ ਕਰਕੇ ਜਿਹੜੇ ਇੰਡੀਪੈਂਡੈਂਟ ਓਪਰੇਟਰ ਸੀਗੇ, ਜਿਨ੍ਹਾਂ ਦਾ ਆਪਣਾ ਟਰੱਕ ਸੀ, ਉਹ ਵੱਖ-ਵੱਖ ਕੰਪਨੀਆਂ ਨਾਲ ਕਰਦੇ, ਉਹਨਾਂ ਦੇ ਲਈ ਇਹ ਜਿਹੜਾ ਲਾਅ ਸੀਗਾ। ਅਤੇ ਅਗਲੀ ਖਬਰ ਵੱਲ ਚੱਲੀਏ ਰਮਨ ਜੀ। ਭਈ USA ਦੇ ਵਿੱਚ ਜਿਹੜੀ ਟਰੱਕਿੰਗ ਇੰਡਸਟਰੀ ਆ ਫਾਈਨੈਂਸ਼ੀਅਲੀ ਕਾਫੀ ਹਿੱਟ ਹੋਈ ਹੈਗੀ ਆ ਪਿਛਲੇ ਸਾਲ ਦੇ ਵਿੱਚ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕੰਪਨੀਆਂ ਉਹ ਸ਼ਟ ਡਾਊਨ ਹੋ ਗਈਆਂ। ਇਹ ਮੈਨੂੰ ਉਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ 9-10 ਸਾਲ ਪਹਿਲਾਂ ਮੌਰਗੇਜ ਜਿਹੜੀਆਂ ਬੈਂਕਾਂ ਸੀਗੀਆਂ, ਮੌਰਗੇਜ ਕੰਪਨੀਆਂ ਸੀਗੀਆਂ, ਹਰ ਰੋਜ਼ ਖਬਰ ਆਉਂਦੀ ਸੀ ਵੀ ਅੱਜ ਆਹ ਬੈਂਕ ਨੇ ਬੈਂਕਰਪਸੀ ਫਾਈਲ ਕਰਤੀ, ਅੱਜ ਇਸ ਨੇ ਕਰ ਦਿੱਤੀ। 1000 ਤੋਂ ਵੱਧ ਉਸ ਟਾਈਮ ਦੇ ਉੱਤੇ ਜਿਹੜੀਆਂ ਮੌਰਗੇਜ ਦਿੰਦੀਆਂ ਜਿਹੜੀਆਂ ਕੰਪਨੀਆਂ ਸੀਗੀਆਂ ਜਾਂ ਬੈਂਕਾਂ ਸੀਗੀਆਂ, ਉਹਨਾਂ ਨੇ ਬੈਂਕਰਪਸੀਆਂ ਫਾਈਲ ਕਰਤੀਆਂ ਸੀਗੀਆਂ। ਹੁਣ ਵੀ ਜੇ ਆਮ ਕਿਸੇ ਆਪਣੇ ਕਿਉਂਕਿ ਆਪਾਂ ਪੰਜਾਬੀਆਂ ਦਾ ਸ਼ੋਅ ਆ, ਪੰਜਾਬੀ ਦਾ ਲਿਸਨਰ ਆ, ਜੇ ਕਿਸੇ ਨਾਲ ਗੱਲ ਕਰੋ ਤਾਂ ਉਹ ਸਾਰੇ ਇਹੀ ਕਹਿੰਦੇ ਵੀ ਯਾਰ ਬਹੁਤ ਬੁਰਾ ਹਾਲ ਆ, ਵੀ ਇੱਦਾਂ ਦਾ ਸਾਲ ਅਸੀਂ ਲਾਈਫ 'ਚ ਨਹੀਂ ਦੇਖਿਆ, ਜਿਹੜੇ 20-25 ਸਾਲ ਤੋਂ ਕੰਮ ਕਰ ਰਹੇ ਆ। ਜੀ 2019 ਜਿਹੜਾ ਆ ਡੈਫੀਨੇਟਲੀ ਆਪਾਂ ਕਹਾਂਗੇ ਕਿ ਕਾਫੀ ਜਿਹੜਾ ਆ ਉਹ ਡਾਊਨ ਗਿਆ ਹੈਗਾ। 2019 ਦੇ ਵਿੱਚ ਕਾਫੀ ਜਿਹੜੀ ਆ ਇਸ਼ੂਜ਼ ਜਿਹੜੇ ਖੜੇ ਹੋਏ ਆ, ਕਿਉਂਕਿ ਇੱਕ ਤਾਂ ਡਰ ਸੀਗਾ ਕਿ ਜਿਹੜਾ AB5 ਦਾ ਸੀਗਾ, ਦੂਸਰਾ ਆਪਣਾ ਇਲੈਕਟ੍ਰੋਨਿਕ ਲੌਗਬੁੱਕ ਦਾ ਸੀਗਾ, ਤੇ ਬਹੁਤ ਐਸੀਆਂ ਗਲਤੀਆਂ ਵੀ ਮੈਂ ਕਹਿੰਦਾ ਇੰਡਸਟਰੀ 'ਚ ਹੋਈਆਂ ਆ ਕਿ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ। ਉਹਨਾਂ ਕਰਕੇ ਵੀ ਕਾਫੀ ਸਾਨੂੰ ਜਿਹੜਾ ਅਸਰ ਪਿਆ ਹੈਗਾ। ਕੁਛ ਜਿਹੜੇ ਕਹਿ ਲਓ ਕਿ ਹਰ ਇੱਕ ਪਾਸਿਓਂ ਕਿਸੇ ਨਾ ਕਿਸੇ ਫੈਕਟਰ ਨੇ ਕੰਮ ਕੀਤਾ ਹੈਗਾ ਇਹਨੂੰ ਡਾਊਨਫਾਲ ਦੇ ਲਈ। ਚਾਈਨਾ ਦੇ ਨਾਲ ਜਿਹੜਾ ਟ੍ਰੇਡ ਵਾਰ ਸੀਗੀ, ਜਿਹੜੀ ਆਪਣਾ ਮੈਕਸੀਕੋ, ਕੈਨੇਡਾ ਤੇ US ਦੇ ਵਿੱਚ ਨਾਫਟਾ ਵਾਲਾ ਜਿਹੜਾ ਚੱਕਰ ਸੀਗਾ ਉਹ ਹੋਇਆ। ਫਿਰ ਲਾਸਟ ਈਅਰ ਜਿਹੜਾ ਮੌਸਮ ਸੀਗਾ ਉਹ ਵੀ ਆਲਮੋਸਟ ਕੈਲੀਫੋਰਨੀਆ 'ਚ ਬਰਸਾਤਾਂ ਜਿਹੜੀਆਂ ਆਲਮੋਸਟ ਮਈ ਤੱਕ ਚੱਲਦੀਆਂ ਰਹੀਆਂ। ਸੋ ਕਈ ਫੈਕਟਰ ਸੀਗੇ ਜਿਹੜੇ ਕਿ ਇਹਦੇ ਵਿੱਚ ਇਹਨੂੰ ਡਾਊਨਫਾਲ ਲਿਆਉਣ ਦੇ ਵਿੱਚ ਸਹਾਈ ਹੋਏ ਨੇ। ਤੇ ਉਹਦੇ ਨਾਲ ਦੇ ਨਾਲ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੇ ਫੈਕਟਰਸ ਹੈਗੇ ਆ ਕਿ ਅਸੀਂ ਜਿਹੜੀਆਂ ਲੌਗਬੁੱਕਸ ਸੀਗੀਆਂ ਉਹਨਾਂ ਨੂੰ ਬਿਲਕੁਲ ਅੱਖੋਂ ਪਰੋਖੇ ਕਰਤਾ, ਉਹਨੂੰ ਬਿਲਕੁਲ ਲਾਗੂ ਨਹੀਂ ਕੀਤਾ। ਤੇ ਜਿਹੜਾ ਇੱਕ ਲੈਵਲ ਪਲੇਇੰਗ ਫੀਲਡ ਨਹੀਂ ਸੀਗਾ, ਕਿਉਂਕਿ ਹੁਣ ਬਹੁਤ ਜਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਥੋੜ੍ਹੀਆਂ ਕੰਪਨੀਆਂ ਵੱਡੀਆਂ ਹੋ ਗਈਆਂ ਜਾਂ ਥੋੜ੍ਹੀਆਂ ਕੰਪਨੀਆਂ ਸਟੇਬਲ ਹੋ ਗਈਆਂ, ਉਹਨਾਂ ਨੂੰ ਮਜਬੂਰੀ ਵਸ ਜਿਹੜਾ ਆ ਉਹ ਆਪਣਾ W2 ਤੇ ਉਹ ਸਾਰਾ ਕੁਛ ਕਰਨਾ ਪੈ ਰਿਹਾ, ਕਿਉਂਕਿ ਉਹਨਾਂ ਨੇ ਜੇ ਆਪਣੀ ਕੰਪਨੀ ਨੂੰ ਚੱਲਦੀ ਰੱਖਣਾ, ਜਿਹੜੀ ਕਿ ਕਿਸੇ ਨੇ ਮਿਹਨਤ ਦੇ ਨਾਲ ਬਣਾਈ ਆ ਔਰ ਉਹਦੇ ਵਿੱਚ ਉਹਨੂੰ ਚੱਲਦੀ ਰੱਖਣਾ, ਉਹਨਾਂ ਨੂੰ ਕੰਪਲਾਇੰਸ ਕਰਨਾ ਪੈ ਰਿਹਾ। ਤੇ ਉਹਦੇ ਨਾਲ ਹੀ ਬਹੁਤ ਸਾਰੀਆਂ ਕੰਪਨੀਆਂ ਐਸੀਆਂ ਸੀਗੀਆਂ ਜਿਹੜੀਆਂ ਨਾਨ ਕੰਪਲਾਇੰਟ ਸੀਗੀਆਂ ਤੇ ਕੰਪੀਟ ਕਰ ਰਹੀਆਂ ਸੀ ਇੱਕ ਦੂਜੇ ਨਾਲ। ਸੋ ਉਹ ਵੀ ਇੱਕ ਪਲੇਇੰਗ ਫੀਲਡ ਜਿਹੜਾ ਲੈਵਲ ਨਹੀਂ ਸੀਗਾ, ਇਸ ਕਰਕੇ ਵੀ ਕਾਫੀ ਜਿਹੜਾ ਇਹ ਅਸਰ ਹੋਇਆ। ਬਾਕੀ ਦੂਸਰੀ ਗੱਲ ਹੈਗੀ ਆ ਜੀ, ਇੱਕ ਜਿਹੜੀ ਹੈ ਕਿ ਅਸੀਂ ਸਾਡੀ ਕਮਿਊਨਿਟੀ ਦੇ ਵਿੱਚ ਖਾਸ ਜਿਹੜੀ ਗੱਲ ਹੈਗੀ ਆ ਕਿ ਅਸੀਂ ਔਨ ਟਾਈਮ ਡਿਸੀਜ਼ਨ ਨਹੀਂ ਲੈਂਦੇ ਹੈਗੇ, ਔਨ ਟਾਈਮ ਜਿਹੜੇ ਆ ਕੰਮ ਨਹੀਂ ਕਰਦੇ ਹੈਗੇ। ਸੋ ਉਹ ਵੀ ਲਾਸਟ ਮਿੰਟ ਤੱਕ ਲੇਟ ਕਰਦੇ ਰਹਿਣੇ ਆ। ਲਾਸਟ ਮਿੰਟ ਤੱਕ ਜਿਹੜਾ ਆ ਉਹ ਫਿਰ ਆਪਣੇ ਕੋਲ ਚੋਇਸਿਸ ਬਹੁਤ ਘੱਟ ਜਾਂਦੀਆਂ ਉਹਦੇ ਵਿੱਚ। ਜੀ ਬਿਲਕੁਲ। ਸੋ ਆਪਾਂ ਆਪਣੀ ਗੱਲ ਨੂੰ ਵੀ ਕੰਟੀਨਿਊ ਰੱਖਾਂਗੇ। ਕੁਛ ਕਾਲਰ ਵੀ ਆਪਣੇ ਨਾਲ ਜੁੜੇ ਆ। ਸਰੋਤੇ ਤੁਹਾਡਾ ਵੀ ਕੋਈ ਸਵਾਲ ਹੈਗਾ ਕਾਲ ਕਰ ਸਕਦੇ ਹੋ, ਨੰਬਰ 408-272-5200 4082725200। ਸਰਦੂਲ ਬਾਸੀ ਜੀ ਸਤਿ ਸ਼੍ਰੀ ਅਕਾਲ ਜੀ। ਸਰਦੂਲ ਵਾਸੀ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ। ਹਾਂਜੀ ਵੀਰ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਰਮਨਵੀਰ ਨੂੰ ਕੁਐਸਚਨ ਆ, ਜਿੱਦਾਂ ਮੇਰਾ ਫਰੈਂਡ ਆ ਉਹ ਕਾਰਪੋਰੇਸ਼ਨ ਬਣਾਈ ਆ, ਜਿੱਦਾਂ ਪਹਿਲਾਂ ਉਹਦੀ ਕੰਪਨੀ ਸੀਗੀ, ਤਾਂ ਉਹਨੂੰ ਦੁਬਾਰਾ ਡਰੱਗ ਟੈਸਟ ਕਰਾਉਣਾ ਪੈਣਾ ਕਿ ਜਾਂ ਉਹ ਪਹਿਲਾਂ ਹੀ ਚੱਲ ਜੂਗਾ ਉਹਦਾ? ਜੇ ਤੁਸੀਂ ਪਹਿਲਾਂ ਕੁਛ ਵੀ ਚੇਂਜਸ ਆਈਆਂ ਹੈਗੀਆਂ, ਡਰੱਗ ਟੈਸਟ ਕਰਵਾਉਣਾ ਜਾਂ ਨਾ ਕਰਵਾਉਣਾ ਉਹ ਡਿਫਰੈਂਟ ਸਟੋਰੀ ਹੈਗੀ ਆ। ਤੁਸੀਂ ਸਿਰਫ ਕਾਰਪੋਰੇਸ਼ਨ ਬਣਾਈ ਹੈਗੀ ਆ, ਜੇ ਸਾਰਾ ਕੁਛ ਦੂਸਰਾ ਸੇਮ ਹੈਗਾ, ਆਈ ਡੋਂਟ ਥਿੰਕ ਸੋ ਕਿ ਡਰੱਗ ਟੈਸਟ ਕਰਵਾਉਣ ਦੀ ਲੋੜ ਹੈਗੀ। ਬਟ ਉਹਨਾਂ ਨੂੰ
ਡੈਫੀਨੇਟਲੀ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਉਹਨਾਂ ਨੂੰ ਆਪਣਾ ਅਕਾਊਂਟ ਖੋਲ੍ਹਣਾ ਪੈਣਾ ਹੈ ਤੇ ਆਪਣੇ ਆਪ ਨੂੰ ਰੈਂਡਮ ਡਰੱਗ ਟੈਸਟ ਦੇ ਵਿੱਚ ਇਨਕਲੂਡ ਕਰਨਾ ਪੈਣਾ ਉਸ ਕੰਪਨੀ ਦੇ ਨਾਮ ਤੋਂ। ਜੀ ਸਰ ਠੀਕ ਹੈ, ਥੈਂਕ ਯੂ। ਧੰਨਵਾਦ ਜੀ ਸਤੂ ਸਿੰਘ ਜੀ। ਜੀ ਜੀ ਅਗਲੇ ਆਪਣੇ ਕਾਲਰ ਨੇ ਪਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਲਵਿੰਦਰ ਬੋਲ ਰਿਹਾ ਜੀ ਇੰਡੀਆਨਾ ਤੋਂ। ਵੀਰ ਜੀ ਮੈਂ 2 ਵੀਕ ਪਹਿਲੇ ਕਾਲ ਲਾਈ ਸੀ ਆਪਣਾ ਆਵਰ ਸ਼ੀਟ ਬਾਰੇ ਪੁੱਛਣ ਲਈ, ਤੇ ਉਦੋਂ ਰਮਨ ਭਾਜੀ ਹੋਣਾ ਕਿਹਾ ਸੀ ਨੈਕਸਟ ਟਾਈਮ ਮੈਂ ਦੇਖ ਕੇ ਲੈ ਕੇ ਆਵਾਂਗਾ ਆਵਰ ਸ਼ੀਟ। ਜਾਣੀ ਮੈਂ ਕੰਮ ਕਰਦਾ ਇੱਥੇ ਇੰਡੀਆਨਾ 'ਚ ਲੋਕਲ ਆਪਣਾ ਅੰਡਰ 60 ਮਾਈਲ, ਤੇ ਆਵਰ ਸ਼ੀਟ ਭਰਦਾ। ਉਹ ਮੈਂ ਪੁੱਛਿਆ ਸੀ ਕਿ ਲੀਗਲ ਹੈ ਜਾਂ ਉਹ ਔਨ ਤੇ ਆਫ ਹੀ ਹੁੰਦਾ ਉੱਥੇ ਸਿਰਫ? ਜੀ ਜੀ ਤੁਹਾਡੇ ਜਿਹੜੀ ਆਵਰ ਸ਼ੀਟ ਰੱਖਣੀ ਉਹ ਜ਼ਰੂਰੀ ਹੈਗੀ ਹੈ ਜੀ ਇੰਡੀਆਨਾ ਦੇ ਵਿੱਚ। ਸੋ ਡੈਫੀਨੇਟਲੀ ਤੁਹਾਨੂੰ ਆਵਰ ਸ਼ੀਟ ਜਿਹੜੀ ਔਨ ਆਫ ਇਕੱਲੇ ਦੇ ਨਾਲ ਨਹੀਂ, ਤੁਹਾਡੀ ਆਪਣੀ ਸੇਫਟੀ ਵਾਸਤੇ ਵੀ ਆਵਰ ਸ਼ੀਟ ਜਿਹੜੀ ਰੱਖਣੀ ਜ਼ਰੂਰੀ ਹੈਗੀ ਹੈ। ਸੋ ਮੇਰੇ ਖਿਆਲ ਦੇ ਵਿੱਚ ਤੁਸੀਂ ਉਹਦੇ ਵਿੱਚ ਜਿਹੜੀ ਗੱਲ ਮੇਰੀ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਆਵਰ ਸ਼ੀਟ ਜਿਹੜੀ ਉਹ ਰਿਕੁਆਇਰਡ ਹੈਗੀ ਤੁਹਾਡੇ। ਅੱਛਾ ਜੀ, ਉਹਦੇ ਨਾਲ ਆਪਾਂ ਨੂੰ ਉਹ ਤਾਂ ਜ਼ਰੂਰਤ ਨਹੀਂ ਆਣਾ ਕੋਈ ELD ਬਾਰੇ ਜਾਂ ਕੁਝ ਇਹੋ ਜਿਹਾ ਕੋਈ ਬਣਦੀ ਉਹ, ਜਾਂ ਉਹ ਪੇਪਰ ਜਿਹੜੇ ਆਪਣੀ ਹੁੰਦੀ ਲੌਗਬੁੱਕ? ਨਹੀਂ, ELD ਬਾਰੇ ਜਿਹੜਾ ਲਾਅ ਤੁਸੀਂ ਟਾਈਮ ਸ਼ੀਟ ਬਾਰੇ ਗੱਲ ਕੀਤੀ ਸੀ ਨਾ, ELD ਦਾ ਜਿਹੜਾ ਲੋਕਲ ਲਾਅ ਹੈਗਾ ਉਹ ਸਿਰਫ ਤੇ ਸਿਰਫ ਇੱਕ ਕੈਲੀਫੋਰਨੀਆ ਦੇ ਵਿੱਚ ਅਜੇ ਲਾਗੂ ਨਹੀਂ ਹੋਇਆ। ਬਾਕੀ ਸਾਰੀ ਕਿਸੇ ਵੀ ਸਟੇਟ ਦੇ ਵਿੱਚ ਉਹ ਨਹੀਂ ਹੈਗਾ ਜਿੱਥੇ ਕਿ ਉਹ ELD ਨਹੀਂ ਰਿਕੁਆਇਰਡ ਹੈਗੀ। ਸਿਰਫ ਇੱਕ ਕੈਲੀਫੋਰਨੀਆ ਦੇ ਵਿੱਚ ਹੈਗਾ ਕਿ ਜਿਹੜਾ 2020 ਦੇ ਐਂਡ ਤੱਕ ਜਿਹੜੀ ਉਹਨਾਂ ਨੇ ਅਡਾਪਟ ਨਹੀਂ ਕੀਤੀ ਹੈਗੀ। ਤੇ ਜਿਹੜਾ 100 ਮਾਈਲ ਵਾਲਾ ਐਗਜ਼ੈਂਪਸ਼ਨ ਆ ਉਹ ਆਲ ਓਵਰ ਅਮਰੀਕਾ ਹੈ? ਕਿਹੜੇ ਨਹੀਂ ELD ਦੇ ਵਿੱਚ ਜਿਹੜਾ ਉਹ ਜਿਹੜਾ ਐਗਜ਼ੈਂਪਸ਼ਨ ਜਿਹੜਾ ਸੀਗਾ ਵੀ 100 ਮਾਈਲ ਦੇ ਵਿੱਚ ਜਿਹੜਾ ਲੋਕਲ ਜਿਹੜਾ ਚੱਲਦੇ ਆ? ਬਿਲਕੁਲ, ਉਹ ਸਾਰੇ ਅਮਰੀਕਾ ਦੇ ਵਿੱਚ ਹੈਗਾ। ਡਿਪੈਂਡ ਕਰਦਾ ਉਹਦੇ ਵਿੱਚ ਫਿਰ ਕੀ ਡਿਪੈਂਡ ਕਰਦਾ ਕਿ ਜੇ ਤੁਹਾਡਾ ਜਿਹੜਾ ਲੋਡ ਹੈਗਾ ਉਹ ਬਾਹਰ ਤਾਂ ਨਹੀਂ ਜਾ ਰਿਹਾ। ਓਕੇ ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ। ਜੀ ਥੈਂਕ ਯੂ ਜੀ। ਤੇ ਤੁਹਾਡਾ ਵੀ ਜੇ ਸਰੋਤੇ ਕੋਈ ਸਵਾਲ ਹੈ ਨੰਬਰ 408-272-52 'ਤੇ ਕਾਲ ਕਰ ਸਕਦੇ ਹੋ। ਜੀ ਬਿਲਕੁਲ। ਤੇ ਰਾਜ ਇੱਥੇ ਇੱਕ ਚੀਜ਼ ਮੈਂ ਹੋਰ ਹੁਣ ਐਡ ਕਰਨੀ ਚਾਹੁੰਦਾ ਇੱਥੇ ਕਿ ਜਿਹੜਾ ਇੱਕ ਆਪਾਂ AB5 ਦਾ ਆਪਾਂ ਗੱਲ ਕਰਦੇ ਸੀਗੇ ਕਿ AB5 ਜਿਹੜਾ ਆ ਹਾਲ ਦੀ ਘੜੀ ਜਿਹੜਾ ਇਹਨੂੰ ਰੋਕ ਦਿੱਤਾ ਗਿਆ, ਪਰ ਇਸ ਵੇਲੇ ਜਿਹੜੀ ਨਿਊ ਜਰਸੀ ਸਟੇਟ ਹੈਗੀ ਆ ਉਹਨੇ ਕਾਫੀ ਜੋਸ਼ ਸ਼ੋਰ ਦੇ ਨਾਲ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਆ ਉਹਦੀ ਮਿਸਕਲਾਸੀਫਿਕੇਸ਼ਨ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ। ਜਿਹੜਾ ਇੱਕ ਆਪਣੀ ਸਟੇਟ ਦੇ ਵਿੱਚ ਵੀ ਜਿਹੜੀ ਇੱਥੇ ਕੈਲੀਫੋਰਨੀਆ ਸਟੇਟ ਦੇ ਵਿੱਚ ਵੀ ਜਿਹੜਾ AB5 ਸੋ ਫਾਰ ਅਜੇ ਡੈਡ ਹੈਗਾ, ਪਰ ਉਹਦੇ ਬਿਹਾਈਂਡ ਦੇ ਉੱਤੇ ਜਿੱਦਾਂ ਕਿ ਹੁਣ ਜਿਹੜੀ ਨਿਊ ਜਰਸੀ ਸਟੇਟ ਹੈਗੀ ਆ ਉਹਨਾਂ ਦੇ ਵਿੱਚ ਉਹਨਾਂ ਨੇ 5 ਐਸੇ ਇੱਕ ਲਾਅ ਸਾਈਨ ਕੀਤੇ ਆ ਅਗੇਂਸਟ ਜਿਹੜੇ ਇੰਡੀਪੈਂਡੈਂਟ ਕਾਂਟਰੈਕਟਰ ਦੇ ਆ, ਜਿਹੜੇ ਕਿ ਇੱਕ ਹਿਸਾਬ ਦੇ ਨਾਲ ਬੈਕਡੋਰ ਕਹੇ ਜਾ ਸਕਦੇ ਆ ਕਿ ਸਿੱਧੇ ਡੋਰ ਤੋਂ ਨਹੀਂ ਜਾਂਦੇ ਲੇਕਿਨ ਬੈਕਡੋਰ ਤੋਂ ਜਿਹੜੇ ਹੈਗੇ ਆ ਉਹ ਲਾਅ ਹੈਗੇ ਆ। ਉਹਨਾਂ ਦੇ ਵਿੱਚ ਭਾਜੀ ਜਿਹੜਾ ਪਹਿਲਾ ਹੈਗਾ ਸਟਾਪ ਵਰਕ ਆਰਡਰ ਹੈਗਾ ਆ, ਇਹ ਹੈਗਾ A5838 ਜਿਹੜਾ ਲਾਅ ਹੈਗਾ ਉਹਨਾਂ ਨੇ ਸਾਈਨ ਕੀਤਾ ਆ, ਜਿਹੜਾ ਕਿ ਕਮਿਸ਼ਨਰ ਆਫ ਲੇਬਰ ਨੂੰ ਅਬਿਲਿਟੀ ਦਿੰਦਾ ਆ ਕਿ ਕਿਸੇ ਵੀ ਕੰਮ ਨੂੰ ਉਹ ਸਟਾਪ ਵਰਕ ਆਰਡਰ ਇਸ਼ੂ ਕਰ ਸਕਦਾ ਆ ਡਿਪਾਰਟਮੈਂਟ ਆਫ ਲੇਬਰ। ਜੇ ਉਹ ਇਹ ਸੋਚਦੇ ਆ ਵੀ ਇਹ ਜਿਹੜੀ ਕੰਪਨੀ ਹੈਗੀ ਆ ਇਹ ਕੰਪਲਾਇੰਸ ਦੇ ਵਿੱਚ ਨਹੀਂ ਹੈਗੀ, ਵੇਜ ਬੈਨੀਫਿਟ ਔਰ ਟੈਕਸ ਲਾ ਦੇ ਕੰਪਲਾਇੰਸ ਨਹੀਂ ਹੈਗੀ, 72 ਆਵਰਸ ਦੀ ਵਿੰਡੋ ਦਿੱਤੀ ਜਾਂਦੀ ਆ ਉਹਦੇ ਵਿੱਚ ਉਹਨੂੰ ਅਪੀਲ ਕਰਨ ਵਾਸਤੇ। ਤੇ ਜੇ 72 ਆਵਰਸ ਦੀ ਵਿੰਡੋ ਦੇ ਵਿੱਚ ਨਹੀਂ ਹੁੰਦੀ ਅਪੀਲ ਤੇ ਉਹਦੇ ਵਿੱਚ ਕਾਫੀ ਜਿਹੜੇ ਭਾਰੀ ਫਾਈਨਸ ਹੈਗੇ ਮਿਲੀਅਨਸ ਆਫ ਡਾਲਰ ਦੇ ਵਿੱਚ ਛੋਟੀਆਂ ਜਿਹੜੀਆਂ ਵਾਇਲੇਸ਼ਨਸ ਆ ਉਹਨਾਂ ਨੂੰ ਲੈ ਕੇ ਕੀਤੇ ਜਾਣਗੇ, ਕੀਤੇ ਜਾ ਸਕਣਗੇ, ਕਿਉਂਕਿ ਡਿਪਾਰਟਮੈਂਟ ਆਫ ਲੇਬਰ ਨੂੰ ਇਹ ਜਿਹੜਾ ਇਸ ਲਾਅ ਦੇ ਥੱਲੇ ਉਹਨਾਂ ਨੂੰ ਮਤਲਬ ਕਿ ਇਜਾਜ਼ਤ ਮਿਲ ਗਈ ਆ। ਜਿਹੜੀ ਇੱਕ ਜੁਆਇੰਟ ਤੇ ਸੈਵਰਲ ਇੰਡੀਵਿਜੂਅਲ ਲਾਇਬਿਲਿਟੀ ਲਾਅ ਹੈਗਾ ਉੱਤੇ ਵੀ ਸਾਈਨ ਹੋਏ ਆ ਨਿਊ ਜਰਸੀ 'ਚ, ਜਿਹੜਾ A5840 ਹੈਗਾ। ਉਹਦੇ ਵਿੱਚ ਵੀ ਜਿਹੜੇ ਆ ਨਿਊ ਜਰਸੀ ਦੇ ਵੇਜ ਆਵਰ ਲਾਅ ਤੇ ਟੈਕਸ ਲਾਅ ਜਿਹੜਾ ਆ ਉਹਦੇ ਵਿੱਚ ਜੁਆਇੰਟ ਲਾਇਬਿਲਿਟੀਜ਼ ਜਿਹੜੇ ਕਲਾਇੰਟ ਇੰਪਲੋਇਰਸ ਆ ਜਾਂ ਲੇਬਰ ਕਾਂਟਰੈਕਟਰਸ ਆ ਉਹਨਾਂ ਦੀ ਜੁਆਇੰਟ ਜਿਹੜੇ ਲਾਇਬਿਲਿਟੀਜ਼ ਆ ਉਹ ਵੀ ਹੋ ਸਕਣਗੀਆਂ। ਐਡੀਸ਼ਨਲ ਪੈਨਲਟੀਜ਼ ਦਾ ਲਾਅ ਵੀ ਜਿਹੜਾ ਸਾਈਨ ਹੋਇਆ A5839 ਉਹਦੇ ਵਿੱਚ ਜੇ ਕੋਈ ਤੁਸੀਂ ਮਿਸ ਕਲਾਸੀਫਾਈਡ ਕਰਦੇ ਆ ਕਿਸੇ ਕਾਂਟਰੈਕਟਰ ਨੂੰ, ਕਿਸੇ ਇੰਪਲੋਈ ਨੂੰ ਐਜ਼ ਅ ਕਾਂਟਰੈਕਟਰ, ਤੇ $250 ਪਰ ਮਿਸ ਕਲਾਸੀਫਾਈਡ ਇੰਪਲੋਈ ਪਹਿਲੀ ਵਾਇਲੇਸ਼ਨ ਹੈਗੀ ਆ।
$1000 ਉਸ ਤੋਂ ਬਾਅਦ ਸਬਸੀਕੁਐਂਟ ਜਿਹੜੀ ਉਹਦੀ ਵਾਇਲੇਸ਼ਨ ਹੋਊਗੀ ਉਹਦੀ ਹੋਊਗੀ, ਤੇ 5% ਜਿਹੜਾ ਗ੍ਰੋਸ ਅਰਨਿੰਗ ਹੈ ਕਿਸੇ ਕਾਂਟਰੈਕਟਰ ਦੀ, ਜੇ ਮੰਨ ਲਓ ਉਹਦੀ $1,00,000 ਦੀ ਅਰਨਿੰਗ ਹੈ ਤੇ $5,000 ਉਹਦਾ ਜਿਹੜਾ ਉਹਦੀ ਜਿਹੜੀ ਅਰਨਿੰਗ ਦਾ 5% ਆ ਉਹ ਵੀ ਜਿਹੜਾ ਉਹਦਾ ਫਾਈਨ ਹੋਊਗਾ। ਜੀ 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 ਬਿਲਕੁਲ। ਆਪਾਂ ਕਾਲ ਵੀ ਲੈਂਦੇ ਆ। ਹਾਂਜੀ ਰਮਨ ਜੀ, ਮੈਂ ਐਡ ਕਰਦਾ ਜਾਵਾਂ ਵੀ ਜਿਹੜੀ ਕੈਲੀਫੋਰਨੀਆ ਸਟੇਟ ਆ ਇਹ ਪ੍ਰੋ ਲੇਬਰ ਸਟੇਟ ਹੈਗੀ ਆ। ਕੋਈ ਵੀ ਬੰਦਾ ਜਦੋਂ ਲੇਬਰ ਕੋਰਟ ਚਲ ਗਿਆ ਉਹਦੇ ਹੱਕ 'ਚ ਹੀ ਜਾਣਾ ਫੈਸਲਾ 100%। ਜੀ ਜਿਹੜਾ ਚੌਥਾ ਲਾਅ ਉੱਥੇ ਸਾਈਨ ਹੋਇਆ ਆ ਉਹ ਰਿਟੈਲੀਏਸ਼ਨ ਕਾਜ਼ ਆਫ ਐਕਸ਼ਨ ਐਂਡ ਪੋਸਟਿੰਗ A5843 ਜਿਹੜਾ ਲਾਅ ਹੈਗਾ ਉੱਥੋਂ ਨਿਊ ਜਰਸੀ ਦੇ ਵਿੱਚ ਸਾਈਨ ਅਪ ਹੋਇਆ ਆ। ਉਹ ਹੈਗਾ ਕਿ the new law creates a private cause of action of discharge or discrimination against employee or contractor who inquire or complain about misclassification। ਸੋ ਉਹ ਵੀ ਜਿਹੜਾ ਆ ਉਹ ਉਹਨਾਂ ਨੇ ਸਾਈਨ ਕੀਤਾ। ਤੇ ਇੱਕ ਜਿਹੜੀ ਹੋਰ ਜਿਹੜੀ 5ਵੀਂ ਆ ਇਹ ਜਿਹੜੀ ਆ ਕਿ ਕਾਫੀ ਇਸ ਵੇਲੇ ਡੇਂਜਰਸ ਮੈਂ ਮੰਨਦਾ ਇਹਨੂੰ, ਕਿ ਸ਼ੇਅਰਿੰਗ ਆਫ ਕੌਨਫੀਡੈਂਸ਼ੀਅਲ ਟੈਕਸ ਇਨਫੋਰਮੇਸ਼ਨ S4228 ਇਹ ਜਿਹੜਾ ਲਾਅ ਹੈਗਾ ਆ ਇਹ ਸਾਈਨ ਹੋਇਆ। ਦਿਸ ਬਿਲ ਵਿਲ ਅਲਾਉ ਟ੍ਰੇਜਰੀ ਡਿਪਾਰਟਮੈਂਟ to provide Department of Labor with tax information, audit files, returns, and any other information that would assist in investigation. So ਇਹ ਜਿਹੜੀਆਂ ਇਹ ਜਿਹੜਾ ਹੈਗਾ 5ਵਾਂ ਜਿਹੜਾ ਹੈਗਾ S4228 ਜਿਹੜਾ ਲਾਅ ਸਾਈਨ ਕੀਤਾ, ਇਹਦੇ ਵਿੱਚ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਆ ਉਹ ਮਤਲਬ ਕਿ ਸ਼ੁਰੂ ਹੋ ਗਈ ਆ ਜਾਂ ਹੋਊਗੀ। ਤੇ ਬਿਲਕੁਲ ਡਿਪਾਰਟਮੈਂਟ ਆਫ ਟ੍ਰੈਜਰੀ ਨੇ ਡਿਪਾਰਟਮੈਂਟ ਆਫ ਲੇਬਰ ਦੇ ਨਾਲ ਉਸ ਜਿਹੜੇ ਕਹਿ ਲਓ ਵੀ ਕੰਪਨੀ ਦੀ ਜਾਂ ਉਹਨਾਂ ਬੰਦਿਆਂ ਦੀ ਜਿਹੜੀ ਟੈਕਸ ਇਨਫੋਰਮੇਸ਼ਨ ਆਡਿਟ ਫਾਈਲ ਇੱਕ ਦੂਜੇ ਦੇ ਨਾਲ ਸ਼ੇਅਰ ਕਰਨੀ ਆ, ਤੇ ਫਿਰ ਇਨਵੈਸਟੀਗੇਸ਼ਨ ਵੇਜ ਬੈਨੀਫਿਟ ਜਿਹੜਾ ਵੀ ਕੋਈ ਲਾਅ ਦੀ ਵਾਇਲੇਸ਼ਨ ਹੋਈ ਆ ਉਸ ਦੇ ਵਿੱਚ ਉਹ ਚੈੱਕ ਕਰ ਸਕਦੇ ਨੇ। ਸੋ ਵੱਡਾ ਜਿਹੜਾ ਅੜਿੱਕਾ ਆ ਇੱਕ ਦੂਜੇ ਦੇ ਨਾਲ ਜਿਹੜੀ ਡਿਪਾਰਟਮੈਂਟਸ ਆ ਹੁਣ ਮਿਲ ਕੇ ਚੱਲਣਗੇ ਤਾਂ ਜੋ ਉਹਨਾਂ ਕਹਿ ਲਓ ਵੀ ਕਰਿੰਦਿਆਂ ਨੂੰ ਤਾਂ ਉਹਨਾਂ ਕੰਪਨੀਆਂ ਨੂੰ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਸਬਕ ਜਿਹੜਾ ਚੱਜ ਨਾਲ ਹੀ ਜਿਹੜਾ ਉਹ ਸਿਖਾਉਣਾ ਆ। ਸੋ ਕਾਫੀ ਜਿਹੜੇ ਸ਼ਿਕੰਜੇ ਆ ਦੂਰੋਂ ਨੇੜਿਓਂ ਜਿਹੜੇ ਇਸ ਹਿਸਾਬ ਦੇ ਨਾਲ ਕੱਸ ਰਹੇ ਆ। ਸੋ ਆਪਾਂ ਨਿਊ ਜਰਸੀ ਦੀ ਜਿਹੜੀ ਆ ਉਹ ਗੱਲ ਕਰ ਰਹੇ ਸੀ ਤੇ ਆਪਾਂ ਇਸ ਦੇ ਉੱਤੇ ਗੱਲ ਆਪਣੀ ਜਿਹੜੀ ਜਾਰੀ ਰੱਖਾਂਗੇ। ਆਪਣੇ ਨਾਲ ਕੁਝ ਕਾਲਰ ਵੀ ਰਮਨ ਜੀ ਜੁੜੇ ਨੇ, ਆਪਾਂ ਉਹਨਾਂ ਦੀ ਵੀ ਜਿਹੜੀ ਗੱਲ ਸੁਣਦੇ ਹਾਂ, ਉਹਨਾਂ ਦੇ ਵੀ ਸਵਾਲ ਦੇਖਦੇ ਹਾਂ। ਅਭੀ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ ਸਤਿ ਸ਼੍ਰੀ ਅਕਾਲ ਭਾਜੀ, ਪੰਜਾਬੀ ਰੇਡੀਓ USA ਰਮਨ ਭਾਜੀ ਤੇ ਸੁਣਨ ਵਾਲੇ ਸਰੋਤਿਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇੱਕ ਤਾਂ ਹੈਗਾ ਜਿੱਦਾਂ ਅੱਜ ਕੱਲ੍ਹ ਤੁਹਾਡੀ ਸ਼ੁਰੂ ਵਿੱਚ ਖਬਰ ਸੀ ਕਿ ਲੋਡਾਂ ਦੀ ਜਿਹੜੀ ਸਿਚੁਏਸ਼ਨ ਆ ਬਹੁਤ ਮਾੜੀ ਚੱਲ ਰਹੀ ਹੈਗੀ ਹੈ, ਟਰੱਕਿੰਗ ਦਾ ਬਿਜ਼ਨਸ ਬਹੁਤ ਸਲੋ ਚੱਲ ਰਿਹਾ। ਤੇ ਮੈਂ ਤਾਂ ਗੱਲ ਕੀਤੀ ਕਿ ਕੁਛ ਗੱਲਾਂ ਥੋੜ੍ਹੀ ਬਹੁਤੀਆਂ ਹੁੰਦੀਆਂ ਵੀ ਆਪਣੇ ਹੱਥ ਵੱਸ ਹੁੰਦੀਆਂ, ਜੇ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਫੋਲੋ ਕਰੀਏ ਤਾਂ ਥੋੜ੍ਹੀ ਬਹੁਤੀ ਸਿਚੁਏਸ਼ਨ ਜਿਹੜੀ ਉਹ ਸਾਡੀ ਸੁਧਾਰੀ ਜਾ ਸਕਦੀ ਹੈ। ਠੀਕ ਹੈ ਜੀ। ਤੇ ਜਿੱਦਾਂ ਕੋਈ ਟਿਪਸ ਹੁੰਦੇ, ਜਿੱਦਾਂ ਲੋਡ ਬੋਰਡ ਹੁੰਦਾ ਨਾ, ਇਹਦੇ ਵਿੱਚ ਕਈ ਵਾਰ ਆਪਾਂ ਐਪਲੀਕੇਸ਼ਨਾਂ ਫੋਨ ਤੇ ਡਾਊਨਲੋਡ ਕਰ ਲੈਂਦੇ ਹਾਂ। ਠੀਕ ਹੈ, ਹਰ ਇੱਕ ਬੰਦਾ ਉਹਨੇ ਕੰਪਨੀਆਂ ਨੇ ਬਣਾਈਆਂ ਹੋਈਆਂ ਜਿੱਦਾਂ ਬ੍ਰੋਕਰਾਂ ਨੇ, ਤੇ ਕੀ ਹੁੰਦਾ ਕਿ ਤੁਹਾਡੀ ਲੋਕੇਸ਼ਨ ਉਹ ਮੋਨੀਟਰ ਕਰਦੇ ਆ। ਠੀਕ ਹੈ ਜੀ। ਈਵਨ ਤੁਸੀਂ ਲੋਡ ਬੋਰਡ ਵੀ ਲਿਆ ਹੋਇਆ ਜਾਂ ਕੋਈ ਟਰੱਕ ਸਟਾਪ ਕਿਸੇ ਨੇ ਲਿਆ ਹੋਇਆ, ਜਿਹੜੀ ਪੇਡ ਹੈਗੀਆਂ ਸਰਵਿਸਿਸ ਹੈਗੀਆਂ, ਕੋਸ਼ਿਸ਼ ਕਰੋ ਕਿ ਇਹਨਾਂ ਦੇ ਵਿੱਚ ਜਿਹੜੀ ਆ ਲੋਕੇਸ਼ਨ ਹੈਗੀ ਆ ਉਹਨੂੰ ਅਵੋਇਡ ਕਰੋ। ਅਗਰ ਕੰਪਨੀ ਨਹੀਂ ਮੰਨਦੇ ਉਹਨਾਂ ਨੂੰ ਕੰਪਨੀ ਨੂੰ ਕਾਲ ਕਰੋ, ਭਾਈ ਅਸੀਂ ਤੁਹਾਡੀ ਸਰਵਿਸ ਨਹੀਂ ਲੈਣੀ, ਅਸੀਂ ਤੁਹਾਡੀ ਲੋਕੇਸ਼ਨ ਨਹੀਂ ਲੈਣੀ ਹੈਗੀ। ਠੀਕ ਆ। ਇਹ ਕਰਦੇ ਆ ਜਿਹੜੇ ਕੰਪਨੀ ਵਾਲੇ ਹੈਗੇ ਆ, ਬ੍ਰੋਕਰ ਨੂੰ ਪੂਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ। ਉਹ ਫਿਰ ਡਾਟਾ ਮੋਨੀਟਰ ਕਰਦੇ ਰਹਿੰਦੇ ਬੈਠੇ ਵੀ ਇਸ ਏਰੀਆ ਵਿੱਚ ਟਰੱਕ ਇੰਨੇ ਹੈਗੇ ਆ, ਤੇ ਉਸ ਹਿਸਾਬ ਨਾਲ ਫਿਰ ਰੇਟ ਡਿਸਾਈਡ ਕਰ ਲੈਂਦੇ। ਬ੍ਰੋਕਰ ਨੂੰ ਬੈਠੇ ਪਤਾ ਲੱਗ ਜਾਂਦਾ ਵੀ ਇੰਨਾ ਟਰੱਕ ਅਵੇਲੇਬਲ ਹੈਗਾ ਇੱਥੇ, ਇੰਨੇ ਕੁ ਲੋਡ ਪੋਸਟ ਹੋਏ ਆ। ਦੈਟ ਮੀਨਸ ਉਹ ਪ੍ਰਾਈਸ ਨੂੰ ਥੱਲੇ ਲੈ ਆਉਂਦੇ, ਹਾਲਾਂਕਿ ਉਹਨਾਂ ਨੇ ਬਹੁਤ ਹੀ ਜ਼ਿਆਦਾ ਪ੍ਰਾਈਸਾਂ ਚਾਰਜ ਕੀਤੀਆਂ ਹੁੰਦੀਆਂ। ਇਹ ਅੱਖਾਂ ਉਹਲੇ ਮਤਲਬ ਓਲਾ ਹੁੰਦਾ ਇਸ ਚੀਜ਼ ਦੇ ਵਿੱਚ। ਠੀਕ ਹੈ ਜੀ। ਤੇ ਦੂਜੇ ਨੰਬਰ ਤੇ ਆਪਣਾ ਟਰੱਕ ਨੂੰ ਕਦੀ ਪੋਸਟ ਨਾ ਕਰੋ, ਕਦੀ ਵੀ ਲੋਡ ਬੋਰਡ ਦੇ ਉੱਪਰ। ਜੇ ਤੁਸੀਂ ਕਹਿੰਦੇ ਨਾ ਅਸੀਂ ਪੋਸਟ ਕਰਕੇ ਸਾਨੂੰ ਫਿਰ ਕਿਸੇ ਬ੍ਰੋਕਰ ਨੇ ਕਾਲ ਕਰ ਦੇਣੀ, ਹਾਲਾਤ ਮਾੜੇ ਹੁੰਦੇ, ਪੋਸਟ ਉਸ ਲਈ ਟਰੱਕ ਆਉਣਾ ਆ ਜਿਹੜੇ ਲੋਡ ਦੇ ਹਾਲਾਤ ਮਾੜੇ ਆ। ਅਸੀਂ ਸੋਚਦੇ ਹਾਂ ਵੀ ਸਾਨੂੰ ਲੋਡ ਬੋਰਡ ਤੋਂ ਪੋਸਟ ਕੀਤਾ ਤੇ ਸਾਨੂੰ ਕਾਲ ਬੈਕ ਆਣੀ, ਕਿਸੇ ਨੇ ਕਾਲ ਨਹੀਂ ਕਰਨੀ, ਨਾ ਹੀ ਕਿਸੇ ਨੂੰ ਆਈ ਹੋਣੀ। ਕਿ 100 ਚੋਂ ਇੱਕ ਦਾ ਫਸਿਆ ਆ ਗਿਆ, ਵੱਖਰੀ ਗੱਲ ਆ, ਪਰ ਉਹ ਤੁਹਾਡਾ ਤੁਸੀਂ ਆਪਣਿਆਂ ਨੂੰ ਦੱਸ ਦਿੰਦੇ ਵੀ ਇੱਥੇ ਬੈਠੇ ਆ, ਉਹ ਤੁਹਾਡਾ ਰੇਟ ਥੱਲੇ ਸੁੱਟਣ ਵਿੱਚ ਬਹੁਤ ਵੱਡਾ ਯੋਗਦਾਨ ਹੋ ਜਾਂਦਾ ਉਸ ਚੀਜ਼ ਦੇ ਵਿੱਚ। ਤੁਸੀਂ ਰੇਟ ਨੂੰ ਘਟਾ ਦਿੰਦੇ ਆ। ਠੀਕ ਹੈ ਜੀ। ਬਾਕੀ ਜਿਹੜੇ ਬ੍ਰੋਕਰ ਹੈਗੇ ਆ, ਪਹਿਲਾਂ ਵੀ ਹੋਈ ਇਹ ਗੱਲ ਕਈ ਵਾਰ ਹੋ ਚੁੱਕੀ ਹੈ ਕਿ ਜਿਹੜੇ ਬ੍ਰੋਕਰ ਹੈਗੇ ਉਹ ਸਮਾਰਟ ਹੈਗੇ ਆ, ਉਹਨਾਂ ਦੀਆਂ ਯੂਨੀਅਨਸ ਹੈਗੀਆਂ, ਉਹ ਇੱਕ ਥਾਂ ਇੱਕ ਕੰਨ 'ਚ ਫੂਕ ਮਾਰਦਾ, ਸਾਰੇ ਉਹੀ ਆਵਾਜ਼ ਦੇ ਵਿੱਚ ਇੱਕੋ ਹੀ ਭਾਸ਼ਾ 'ਚ ਬੋਲਦੇ, ਇੱਕੋ ਸਿਟੀ 'ਚ ਗੱਲ ਕਰਦੇ ਵੀ ਭਾਸ਼ਾ 'ਚ ਗੱਲ ਕਰਨੀ ਆ। ਤੇ ਬਾਕੀ ਸਾਡੇ ਵਰਗੇ ਬੰਦੇ ਕਲਮ ਕੱਲਾ ਕੋਈ ਫਿਰਦਾ, ਨਾ ਇਹਨਾਂ ਸਾਡੀ ਕੋਈ ਯੂਨੀਅਨ, ਨਾ ਕੋਈ ਸਾਡਾ ਕੋਈ ਹੈਗਾ ਕੋਈ ਏਕਾ ਹੈਗਾ ਆ, ਨਾ ਕਿਸੇ ਨੂੰ ਪਤਾ ਰੇਟ ਕਿੰਨਾ ਹੋਣਾ ਚਾਹੀਦਾ। ਜਿੰਨਾ ਕਿ ਉਹ ਕਾਲ ਕਰਦਾ ਉਹ ਕਹਿੰਦਾ ਵੀ ਓਕੇ ਸੈਂਡ ਮੀ ਕਨਫਰਮੇਸ਼ਨ, ਚੱਲ ਜੀ, ਉਹ ਚੁੱਕ ਕੇ ਤੁਰ ਪੈਂਦਾ, ਨਾ ਉਹਨੂੰ ਪਤਾ ਮੈਨੂੰ ਬਚਿਆ ਕੁਛ। ਬਾਅਦ ਫਿਰ ਅਸੀਂ ਰੋਂਦੇ ਰਹਿੰਦੇ ਆ। ਏਦਾਂ ਹੁੰਦੀ ਵੀ ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਾ, ਫਿਰ ਅਸੀਂ ਇਕੱਲਾ ਰੋਂਦੇ ਆ, ਵੀ ਦੱਸਦਾ ਨਹੀਂ ਕਿਸੇ ਨੂੰ ਕੋਈ ਵੀ ਮੈਨੂੰ ਪ੍ਰੋਬਲਮ ਹੈਗੀ ਆ। ਤੇ ਮੇਰੇ ਕਹਿਣ ਦਾ ਮਕਸਦ ਇਹੀ ਇਹਦੇ ਪਿੱਛੇ ਹੈਗਾ ਵੀ ਤੁਸੀਂ ਥੋੜਾ ਜਨਾਈਟ ਹੋਣ ਦੀ ਲੋੜ ਆ। ਪਹਿਲਾਂ ਵੀ ਵਾਰ-ਵਾਰ ਇਹੀ ਕਾਲ ਹੁੰਦੀ ਆ, ਜੇ ਜਨਾਈਟ ਨਹੀਂ ਹੋਣਾ ਨਾ
ਤੇ ਘੱਟ ਹੀ ਘੱਟ ਆ। ਇਹ ਚਾਹੇ ਕੋਈ ਵੀ ਹਰ ਬੰਦਾ ਸੁਣਦਾ ਨਾ ਕਿ ਮੈਨੂੰ ਕੀ ਆ ਉਂਗਲ ਆਪਣੇ ਹਮੇਸ਼ਾ ਮੈਂ ਵੀ ਆਪਣੇ ਨੂੰ ਕਰਦਾ ਵੀ ਭਾਈ ਮੈਂ ਇਸ ਚੀਜ਼ ਦੇ ਹਮੇਸ਼ਾ ਹੱਕ ਦੇ ਵਿੱਚ ਹੈਗਾ ਵੀ ਸਾਨੂੰ ਜੁਨਾਈਟ ਹੋਣਾ ਪੈਣਾ, ਅਦਰਵਾਈਜ਼ ਤੁਹਾਡਾ ਕੋਈ ਵੀ ਹੱਲ ਨਹੀਂ ਹੈਗਾ। ਕਿਉਂਕਿ ਨਾ ਸਾਨੂੰ ਪਤਾ ਰੇਟ ਕਿੰਨਾ ਹੋਣਾ ਚਾਹੀਦਾ, ਉਹ ਬ੍ਰੋਕਰ ਡਿਸਾਈਡ ਸਾਡਾ ਰੇਟ ਕਰਾ। ਸਾਡੀ ਭਾਜੀ ਰਮਨ ਹੋਣਾ ਨੇ ਕਾਫੀ ਚਿਰ ਪਹਿਲਾਂ ਵੀ ਗੱਲ ਕੀਤੀ, ਸਾਡੀ ਇਕੁਇਪਮੈਂਟ ਹੈਗਾ ਸਾਡਾ ਟਰੱਕ ਟਰੇਲਾ ਰੇਟ ਸਾਡਾ ਕੋਈ ਹੋਰ ਡਿਸਾਈਡ ਕਰਨ ਡਿਆ। ਬਾਕੀ ਲਾਸਟ ਵਿੱਚ ਇੱਕ ਚੀਜ਼ ਮੈਂ ਹੋਰ ਭਾਜੀ ਰਮਨ ਭਾਜੀ ਨੂੰ ਕਹੂੰਗਾ, ਚਲੋ ਠੀਕ ਹੈ ਭਾਜੀ ਕਿਉਂਕਿ ਇੱਥੇ ਇੰਡੀਪੈਂਡੈਂਟ ਬਿਜ਼ਨਸ ਹੈਗਾ, ਕਿਸੇ ਵਿੱਚ ਕੋਈ ਕਹਿ ਨਹੀਂ ਸਕਦਾ, ਪਰ ਮੈਂ ਹੁਣ ਇਹ ਦੇਖਦਾ ਵੀ ਕੈਲੀਫੋਰਨੀਆ ਵਿੱਚ ਮੰਨ ਲਓ ਸਪੋਜ਼ ਕਰੋ ਚਲੋ ਇੱਕ ਲੋਡ ਲੱਗਾ ਚਾਹੇ 10 ਲੱਗੇ ਆ, ਰੇਟ ਭਾਜੀ ਇਹਦਾ ਬ੍ਰੋਕਰ ਪਿੱਛੋਂ ਪੂਰਾ ਲੈ ਰਿਹਾ ਹੈ ਨਾ, ਪਰ ਉਹ ਸਿਚੁਏਸ਼ਨ ਦੇਖ ਲੈਂਦਾ, ਹਾਲਾਤ ਦੇਖ ਲੈਂਦਾ ਵੀ ਕੈਲੀਫੋਰਨੀਆ ਦੇ ਹਾਲਾਤ ਮੰਦੇ ਆ ਤੇ ਲੋਡ ਹੈ ਨਹੀਂ ਗੀ, ਉਹ ਆਪਣੀ ਮਰਜ਼ੀ ਨਾਲ ਹੀ ਰੇਟ ਡਿਸਾਈਡ ਕਰਦਾ। ਚਲੋ ਇੱਕ ਹੱਦ ਤੱਕ ਤਾਂ ਮੰਨ ਲੈਂਦੇ ਆ ਚਲੋ ਅਗਲੇ ਦਾ ਕਮਿਸ਼ਨ ਹੁੰਦਾ ਵਿੱਚੋਂ, ਪਰ ਇਹ ਭਾਜੀ ਹੁਣ ਇਸ ਵੇਲੇ ਸਕੈਮ ਲੈਵਲ ਤੱਕ ਪਹੁੰਚ ਚੁੱਕੇ ਆ ਵੀ ਜਿਹਨੂੰ ਅਸੀਂ ਫਰਾਡ ਦਾ ਵੀ ਨਾਂ ਦਿੱਤਾ ਜਾ ਸਕਦਾ। ਭਾਜੀ ਮੈਂ ਇਸ ਚੀਜ਼ ਕਹੂੰਗਾ ਵੀ ਕਿਉਂ ਇਸ ਚੀਜ਼ ਦਾ ਕਿੱਦਾਂ ਹੀ ਹੱਲ ਕੀਤਾ ਜਾ ਸਕਦਾ ਵੀ ਇਹ ਸਾਡਾ ਜਿਹੜਾ ਫਰਾਡ ਆ। ਹੁਣ ਕੈਲੀਫੋਰਨੀਆ ਵਾਲੇ ਕਹਿੰਦੇ ਸਾਨੂੰ ਕੋਈ ਟੈਕਸ ਚਾਹੀਦਾ, ਟੈਕਸ ਤਾਂ ਤਾਂ ਹੀ ਚਾਹੀਦਾ ਦੇਵਾਂਗੇ ਨਾ ਜੇ ਇਹਦੇ ਲੋਕੀ ਪੈਸੇ ਕਮਾਉਣਗੇ, ਪੈਸੇ ਉਹਨਾਂ ਨੂੰ ਬਣਨਗੇ ਵਧਣਗੇ, ਲੋਕੀ ਤਾਂ ਹੱਸ ਕੇ ਟੈਕਸ ਦੇਣ ਨੂੰ ਤਿਆਰ ਹੈ। ਉਹ ਕਹਿੰਦੇ 6 ਮਹੀਨਿਆਂ ਬਾਅਦ ਹਰ ਟਾਇਰ ਟਰੱਕ ਦੇ ਬਦਲਾ ਲਓ, ਹਰ ਇੱਕ ਬੰਦਾ ਮਤਲਬ ਔਖਾ ਹੋ ਕੇ ਲੰਘਣ ਡਿਆ ਵੀ ਇਸ ਚੀਜ਼ ਦਾ ਕੀ ਹੱਲ ਹੈ, ਕਿੱਦਾਂ ਇਹਦਾ ਸੋਲੂਸ਼ਨ ਕੱਢਿਆ ਜਾ ਸਕਦਾ ਵੀ ਜਿਹੜਾ ਟਰੱਕਾਂ ਵਾਲੇ ਨਾਲ ਕੋਈ ਧੋਖਾ ਨਾ ਕਰੇ, ਜਿੱਦਾਂ ਬ੍ਰੋਕਰ ਹੈਗੇ ਆਪਣੀ ਮਰਜ਼ੀਆਂ ਜਿਹੜੀਆਂ ਇਹਨਾਂ ਨੂੰ ਕਿੱਦਾਂ ਰੋਕਿਆ ਜਾ ਸਕਦਾ, ਇਹਦੇ ਬਾਅਦ ਵੀ ਕਾਨੂੰਨ ਬਣਵਾਇਆ ਜਾ ਸਕਦਾ ਜਾਂ ਕੁਝ ਵੀ ਆ, ਕਿਉਂਕਿ ਬ੍ਰੋਕਰ ਮਰਜ਼ੀ ਕਰਦੇ ਭਾਜੀ। ਥੈਂਕ ਯੂ ਭਾਜੀ, ਇਹੀ ਮੈਂ ਕਹਿਣਾ, ਬਾਕੀ ਤੁਹਾਡੇ ਨਾਲ ਵਿਚਾਰ ਸੁਣ ਰਿਹਾ। ਥੈਂਕ ਯੂ। ਓਕੇ ਰਾਜਕਰਨ ਮੈਂ ਤੈਨੂੰ ਇਸ ਗੱਲ ਦਾ ਇੱਕ ਜਵਾਬ ਦਿੰਦਾ ਇਹਨਾਂ ਦਾ, ਠੀਕ ਹੈ ਨਾ, ਕਿ ਆਪਾਂ ਇੱਕੋ ਹੀ ਇੱਕ ਰੌਲਾ ਪਾਉਂਦੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਠੀਕ ਹੈ ਨਾ। ਮੈਂ ਇਸ ਵੀਕ ਇੱਕ ਕੰਪਨੀ ਦੇ ਨਾਲ ਬੈਠਾ ਸੀਗਾ ਜਿਨ੍ਹਾਂ ਨੇ ਇੱਕ ਲੋਡ ਕਰਦੇ ਸੀ ਉਹ, ਤੇ ਉਸ ਲੋਡ ਦਾ ਰੇਟ ਜਿਹੜਾ ਸੀ $3.5 ਪਰ ਮਾਈਲ ਸੀਗਾ, ਠੀਕ ਹੈ। ਔਰ ਉਸ ਕੰਪਨੀ ਨੇ ਇੰਨੇ ਮਤਲਬ ਕਿ ਰੋਸ ਵਜੋਂ ਇਹ ਗੱਲ ਕਹੀ, ਉਹ ਕਹਿੰਦੇ ਸਾਨੂੰ ਸਾਡੀ ਹੀ ਪੰਜਾਬੀਆਂ ਦੀ ਕੰਪਨੀ ਨੇ ਉਸ ਲੋਡ ਦੀ ਬਿਡ ਜਿਹੜੀ ਸੀ $3.5 ਨੂੰ ਅਸੀਂ ਲੋਡ ਕਰ ਰਹੇ ਸੀ, ਠੀਕ ਹੈ ਨਾ, ਉਹ $3.5 ਤੋਂ ਉਹ $2 ਨੂੰ ਬਿਡ ਕਰਕੇ ਉਹ ਲੋਡ ਲੈ ਕੇ ਚਲੇ ਗਏ, ਠੀਕ ਆ। ਹੁਣ ਉਹ ਬੰਦਾ ਕਹਿ ਰਿਹਾ ਕਿ ਇਹਦੇ ਵਿੱਚ ਉਸ ਕੰਪਨੀ ਦੀ ਬਾਂਹ ਕਿੱਥੇ ਦੇ ਲੈਣੀ ਚਾਹੀਦੀ, ਉਹਨੂੰ ਸਮਝ ਨਹੀਂ, ਉਹਨੂੰ ਪਤਾ ਹੀ ਨਹੀਂ ਗਾ ਕਿ ਜਿਸ ਲੇਨ ਦੇ ਉੱਤੇ ਉਹ $2 ਪਰ ਮਾਈਲ ਨੂੰ ਲੈ ਕੇ ਜਾ ਰਿਹਾ, ਉਸ ਲੇਨ ਤੇ $3.5 ਨੂੰ ਲੋਡ ਜਾ ਰਿਹਾ, ਉੱਥੇ ਅਸੀਂ ਆਪਣੇ ਨਾਲ ਧੱਕਾ ਨਹੀਂ, ਇਹ ਸਾਡੀ ਇੱਕ ਗਰੀਡ ਹੋ ਚੁੱਕੀ ਹੈ, ਸਾਡੀ ਇੱਕ ਚੀਜ਼ ਕਹਿ ਲਓ ਜੀ, ਸਾਨੂੰ ਕਾਹਲੀ ਪਈ ਆ ਵੀ ਅਸੀਂ ਕਿਸੇ ਤਰ੍ਹਾਂ ਨਾਲ ਆਪਣੇ ਟਰੱਕ ਚੱਲਦੇ ਰੱਖਣੇ। ਸਾਨੂੰ ਪ੍ਰੋਬਲਮ ਜਿਹੜੀ ਆ ਸਮਝਣ ਦੀ ਲੋੜ ਇਹ ਆ, ਇੱਕ ਤਾਂ ਦੇਖੋ ਇੱਕ ਆ ਜਿਹੜਾ ਆ ਉਹਦੀ ਤਾਂ 100% ਆ, 110% ਆਪਾਂ ਕਹਿੰਦੇ ਇੱਕ ਚਾਹੀਦਾ, ਪਰ ਇੱਕ ਇਹਦੇ ਨਾਲ ਦੇ ਨਾਲ ਤੁਹਾਨੂੰ ਐਜੂਕੇਸ਼ਨ ਵੀ ਚਾਹੀਦੀ ਹੈ ਨਾ, ਕਿ ਜੇ ਬਿਡਿੰਗ ਕਰਨੀ ਆ, ਜੇ ਤੁਸੀਂ ਕੁਛ ਕਰਨਾ ਆ ਤਾਂ ਤੁਸੀਂ ਕਿਸ ਲੈਵਲ ਤੇ ਕਿਸ ਢੰਗ ਨਾਲ ਕਰਨਾ ਹੈ। ਪਰ ਲੋਕ ਤੁਸੀਂ ਉਸ ਕੰਪਨੀ ਨੂੰ ਕੀ ਕਹੋਗੇ ਜਿਹੜੀ $3.5 ਵਾਲਾ ਲੋਡ $2 ਨੂੰ ਲੈ ਗਈ? ਉਹ ਕਹਿੰਦੇ ਸਾਡੇ ਕੋਲੋਂ ਲੋਡ ਗਿਆ, ਸਾਨੂੰ ਇਸ ਚੀਜ਼ ਦਾ ਦੁੱਖ ਨਹੀਂ ਗਾ, ਪਰ ਸਾਨੂੰ ਦੁੱਖ ਹੈ ਵੀ ਯਾਰ ਤੂੰ $2 ਦੇ ਵਿੱਚ ਕਰ ਰਿਹਾ, ਮਤਲਬ ਤੂੰ ਥੋੜੀ ਬਹੁਤ ਸ਼ਰਮ ਕਰਦਾ। ਇਹ ਚੀਜ਼ਾਂ ਜਿਹੜੀਆਂ ਆਪਣੇ ਆਪ ਨੂੰ ਸਮਝਣੀਆਂ ਪੈਣੀਆਂ। ਇਹ ਸਾਡੇ ਨਾਲ ਧੱਕਾ ਵੀ ਹੁੰਦਾ ਤੇ ਪਰ ਅਸੀਂ ਧੱਕਾ ਖੁਦ ਵੀ ਬਹੁਤ ਕਰਦੇ ਹਾਂ ਜੀ। ਆਪਣੇ ਅਗਲੇ ਕਾਲਰ ਨੇ ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ। ਮੇਰੇ ਦੋ ਸਵਾਲ ਆ ਛੋਟੇ। ਇੱਕ ਤਾਂ ਮੈਂ ਇਹੀ ਕਹਿਣਾ ਵੀ ਜਿਹੜੇ ਭਾਜੀ ਹੋਣੀ ਗੱਲ ਕਹਿ ਕੇ ਹਟੇ ਆ ਵੀ ਜਿੱਦਾਂ ਆਪਣਾ ਸਟੈਂਡ ਹੋਣਾ ਚਾਹੀਦਾ। ਕਈ ਨਵੇਂ ਬੰਦੇ ਜਿੱਦਾਂ ਸਾਲ 6 ਮਹੀਨੇ ਟਰੱਕ ਕਿਸੇ ਕੰਪਨੀਆਂ ਨੇ ਚਲਾਇਆ ਤੇ ਆਪਣੀ ਕੰਪਨੀ ਖੋਲ ਲਈ ਤੇ ਆਪਣਾ ਨੰਬਰ ਦੇ ਦਿੱਤਾ ਜੀ ਉਹਨੂੰ ਵੀ ਹਾਂ ਇਹ ਜੀ ਮੈਨੂੰ ਕਾਲ ਕਰੋ, ਇਹ $2 ਨੂੰ ਲੈ ਕੇ ਗਿਆ, ਮੈਂ $2.25 ਨੂੰ ਲੈ ਜਾਊਂਗਾ, ਮੈਨੂੰ ਸਿੱਧੀ ਖਾਲ ਹੈ ਨਾ। ਤੇ ਇਹ ਬੰਦੇ ਆਪਣੇ ਬੰਦਿਆਂ ਦਾ ਸਟੈਂਡ ਨਹੀਂ, ਜੇ ਤੁਸੀਂ ਸਟੈਂਡ ਤੇ ਰਹੋਗੇ ਨਾ ਤੇ ਫਿਰ ਵਧੀਆ ਪੈਸੇ ਹਰ ਕੋਈ ਵਧੀਆ। ਜੇ ਤੁਸੀਂ ਇੱਕ ਦਿਨ ਵਿਹਲੇ ਵੀ ਰਹਿ ਗਏ ਕੋਈ ਨਹੀਂ, ਤੇ ਦੂਜੇ ਦਿਨ ਤੇ ਲੋਡ ਤਾਂ ਤੁਹਾਨੂੰ ਪ੍ਰਾਈਸ ਤਾਂ ਪੂਰੀ ਮਿਲੂਗੀ। ਹੁਣ ਦੇਖੋ $1.5 ਦਾ ਡਿਫਰੈਂਟ ਆ ਗਿਆ ਨਾ, ਉਹ ਕਿੱਥੇ ਜਾਊਗਾ ਡਿਫਰੈਂਟ ਹਨਾ। ਅਗਲੇ ਨੂੰ ਫੇਰ ਉਹਨੂੰ ਕਾਲ ਕਰਨੀ, ਪਹਿਲਾਂ ਕਹਿਣਾ ਵੀ ਆਹ ਬੰਦਾ ਚੀਪ ਆ, ਇਹਨੂੰ ਕਾਲ ਪਹਿਲਾਂ ਦੇਖੋ ਵੀ ਹਾਂ ਵੀ ਇਹਨੂੰ ਫੜੋ ਕਿੱਥੇ ਆ ਇਹ ਹੈ ਨਾ। ਤੇ ਨੰਬਰ 2 ਮੇਰਾ ਕੁਐਸਚਨ ਹੈ ਵੀ ਜਿੱਦਾਂ ਕਈ ਕਹਿੰਦੇ ਵੀ ਪੱਤਿਆਂ ਵਾਲੀ ਚਾਹ ਪੀ ਕੇ ਚਲਾਈ ਜਾਂਦੇ ਆ ਜਾਂ ਏਦਾਂ ਹੁੰਦੀ ਆ, ਤੇ ਇਹਦੇ ਲਾਇਸੈਂਸ ਤੇ ਜੇ ਤੁਹਾਡੀ ਡਰੱਗ ਟੈਸਟ ਹੋ ਜਾਂਦਾ ਤੇ ਉਹਦੇ ਲਾਇਸੈਂਸ ਤੇ ਕੀ ਪ੍ਰਭਾਵ ਪੈਂਦਾ ਜੀ ਉਹਦੇ ਨਾਲ? ਥੈਂਕ ਯੂ ਜੀ। ਸੋ ਬਿਲਕੁਲ ਲਾਇਸੈਂਸ ਦੇ ਤਾਂ ਪੈਣਾ ਹੀ ਪੈਣਾ ਆ। ਨਾਲ ਦੀ ਨਾਲ ਆਪਾਂ ਬਹੁਤ ਵਾਰ ਦੱਸਿਆ ਵੀ ਇਮੀਗ੍ਰੇਸ਼ਨ ਦੇ ਉੱਤੇ ਵੀ ਪੈਣਾ। ਜੇ ਤੁਹਾਨੂੰ ਮਿਸਡਮੀਨਰ ਜਾਂ ਫੈਲਨੀ ਮਿਲ ਗਈ ਨਾ ਤੇ ਫਿਰ ਬੰਦਾ ਡਿਪੋਰਟ ਹੀ ਹੋਣਾ ਹੈਗਾ। ਤੇ ਪਲੀਜ਼ ਇਦਾਂ ਦਾ ਕੰਮ ਨਾ ਕਰੋ, ਠੀਕ ਹੈ ਰਮਨ ਜੀ ਕਿ ਨਹੀਂ? ਬਿਲਕੁਲ ਜੀ, ਬਿਲਕੁਲ 100% ਠੀਕ ਹੈ ਜੀ। ਨਾਲੇ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਹਾਡੇ DUI ਦੀ ਜਾਂ ਕੋਈ ਇਸ ਤਰ੍ਹਾਂ ਦੀ ਟਿਕਟ ਮਿਲ ਜਾਂਦੀ ਹੈ ਤੇ ਤੁਹਾਨੂੰ ਜੌਬ ਮਿਲਣੀ ਟਰੱਕਿੰਗ ਇੰਡਸਟਰੀ ਵਿੱਚ ਬਿਲਕੁਲ
ਨਾ ਦੇ ਬਰਾਬਰ ਹੋ ਜਾਂਦੀ ਹੈ ਕਿ ਤੁਹਾਨੂੰ ਕਿਤੇ ਜੋਬ ਮਿਲੂਗੀ। ਮੈਨੂੰ ਲਾਸਟ ਵੀਕ ਕਾਲ ਵੀ ਆਈ ਸੀਗੀ ਕਿਤੇ ਭਰਾ ਦੀ ਕਿ ਮੈਂ ਨਵਾਂ ਲਾਇਸੈਂਸ ਲਿਆ ਆ ਤੇ ਮੈਨੂੰ ਜੋਬ ਨਹੀਂ ਮਿਲ ਰਹੀ, ਤੇ ਫਿਰ ਹੌਲੀ ਜੀ ਨਾਲ ਕਹਿਤਾ ਵੀ ਮੇਰੀ 1 ਸਾਲ ਪਹਿਲਾਂ DU ਆਈ ਵੀ ਸੀਗੀ। ਫਿਰ ਕਈ ਗਲਤ ਇੰਡਸਟਰੀ ਹੈ ਜਿਹ 'ਚ ਤੂੰ ਆ ਗਿਆ, ਇਹ 'ਚ ਆਉਣਾ ਨਹੀਂ ਸੀ ਚਾਹੀਦਾ। ਜੀ ਬਿਲਕੁਲ, ਉਹ ਨਹੀਂ ਆਪ ਤਾਂ ਆਪਣਾ ਲਾਇਸੈਂਸ ਵੀ ਖਤਰੇ 'ਚ ਪਾਉਣਾ, ਆਪਣਾ ਇਮੀਗ੍ਰੇਸ਼ਨ ਸਟੇਟਸ ਵੀ ਖਤਰੇ 'ਚ ਪਾਉਣਾ, ਨਾਲ ਜਿਹੜੀ ਕੰਪਨੀ ਲਈ ਕੰਮ ਕਰਦੇ ਉਹਨਾਂ ਦਾ ਵੀ ਰੈਕਡ ਜਿਹੜਾ ਬੈਡ ਕਰਨਾ। ਜੀ ਅਗਲੇ ਕਾਲਰ ਨੇ ਤਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਕੁਐਸਚਨ ਸੀਗਾ, ਸ਼ਾਇਦ ਆਊਟ ਆਫ ਇੰਡਸਟਰੀ ਨਾ ਹੋਵੇ ਤੁਹਾਨੂੰ ਲੱਗਾ। ਜਿਹੜੀ ਜਿੱਦਾਂ ਆਪਾਂ ਹੁਣ ਕਿਤੇ ਤੇਲ ਪਵਾਉਂਦੇ ਆ ਜੀ, ਆਪਾਂ ਪਾਇਲਟ ਵਗੈਰਾ ਤੇ ਪਵਾਉਂਦੇ ਆ ਜਾਂ ਕਿਤੇ ਪਵਾਉਂਦੇ, ਵੱਡੇ ਜਿਹੜੇ ਹੈਗੇ ਆ ਇਹ ਬਿਜ਼ਨਸ, ਤਾਂ ਇਹਨਾਂ ਦੇ ਜਿੱਦਾਂ $3.50 ਲਾ ਲਓ, ਐਗਜ਼ਾਮਟ ਫ੍ਰੀ ਹੁੰਦੀ ਹੈ ਇਹ ਤੇਲ ਆਪਣਾ ਡੀਜ਼ਲ। ਤੇ ਜਿਹੜਾ ਦੂਜੇ ਗੈਸ ਇਹਨਾਂ ਦਾ ਹੁੰਦਾ ਉਹ ਵਿਦ ਟੈਕਸ ਹੁੰਦਾ, ਤੇ ਉਹ ਕਹਿ ਲਓ ਕਿ $3 ਨੂੰ ਹੁੰਦਾ ਜਾਂ $3.10 ਨੂੰ ਹੁੰਦਾ, 40 ਸੈਂਟ ਦਾ ਜਾਂ 50 ਸੈਂਟ ਦਾ ਫਰਕ ਇੱਦਾਂ ਕਿੱਦਾਂ ਹੁੰਦਾ ਜੀ ਇਹ? ਜੀ ਪ੍ਰਾਈਵੇਟ ਬਿਜ਼ਨਸ ਹੈਗੇ ਆ, ਹਰ ਸਟੇਟ ਦੇ ਜਿਹੜੇ ਟੈਕਸ ਲਾਜ਼ ਆ ਡਿਫਰੈਂਟ ਹੈਗੇ ਆ। ਬਾਕੀ ਮਾਰਜਨ ਜਿਹੜਾ ਆ ਆਲਵੇਜ਼ ਜਿਹੜੀ ਵੱਡੀ ਟਰੱਕ ਸਟਾਪ ਹੁੰਦਾ ਉਹਨਾਂ ਦੇ ਮਾਰਜਨ ਜਿਹੜੇ ਹੁੰਦੇ ਆ ਉਹ ਜ਼ਿਆਦਾ ਹੁੰਦੇ ਆ, ਛੋਟੇ ਟਰੱਕ ਸਟਾਪ ਦੇ ਮਾਰਜਨ ਵੀ ਘੱਟ ਹੁੰਦੇ ਆ, ਤੇ ਕਈ ਵਾਰੀ ਉਹ ਜਿਹੜਾ ਤੇਲ ਆ ਉਹਦੇ ਨਾਲੋਂ ਸਸਤਾ ਵੀ। ਹੁਣ ਸ਼ੈਵਰਨ ਤੇ ਤੁਸੀਂ ਚਲੇ ਜਾਓ ਤੇ ਤੁਹਾਨੂੰ ਆਲਮੋਸਟ $4 ਦੇ ਲਾਗੇ, ਇੱਥੇ ਕੈਲੀਫੋਰਨੀਆ ਦੇ ਵਿੱਚ ਪੈਟਰੋਲ ਹੁੰਦਾ ਤੇ ਲਾਗੇ ਉਹਦੇ ਪ੍ਰਾਈਵੇਟ ਹੁੰਦਾ ਤੇ ਉਹਨੇ $3 ਨੂੰ ਲਾਇਆ ਹੁੰਦਾ। ਉਹ ਡਾਲਰ ਦਾ ਫਰਕ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ? ਉਹ ਆਲਵੇਜ਼ ਜਿਹੜਾ ਆ ਇਹ ਪ੍ਰਾਈਵੇਟ ਬਿਜ਼ਨਸ ਹੈਗੀ ਆ ਤੇ ਟੈਕਸ ਲਾਜ਼ ਸਾਰੇ ਡਿਫਰੈਂਟ ਹੈਗੇ ਆ। ਵੋਲੀਅਮ ਆ, ਕਈਆਂ ਦੇ ਐਕਸਪੈਂਸ ਘੱਟ ਹੁੰਦੇ ਆ, ਸਾਰਾ ਕੁਝ ਡਿਪੈਂਡ ਕਰਦਾ। ਬਹੁਤ ਫਰਕ ਪੈਂਦਾ ਆ। ਕਈਆਂ ਦੀ ਫਰੈਂਚਾਈਜ਼ ਫੀਸ ਹੁੰਦੀ ਹੈ, ਕਈਆਂ ਨੇ ਆਪਣਾ ਇੰਡੀਵਿਜੂਅਲ ਖੋਲ੍ਹਿਆ ਹੁੰਦਾ, ਕਈਆਂ ਦੇ ਇੰਪਲੋਈ ਕਿਸ ਤਰੀਕੇ ਦੇ ਨਾਲ ਹੁੰਦੇ, ਕਈ ਕਿਸ ਤਰੀਕੇ ਦੇ ਨਾਲ ਹੁੰਦੇ। ਸੋ ਆਈ ਥਿੰਕ ਇਹਨਾਂ ਚੀਜ਼ਾਂ ਦਾ ਡੈਫੀਨੇਟਲੀ ਜਿਹੜਾ ਫਰਕ ਆ ਉਹ ਪੈ ਜਾਂਦਾ ਆ। ਪਰ ਰਮਨ ਜੀ ਇਹ ਵੀ ਜਿਹੜੀ ਕਈ ਵਾਰੀ ਮਨ ਦੇ ਵਿੱਚ ਲੋਕਾਂ ਦੇ ਵਿੱਚ ਹੁੰਦਾ, ਹੁਣ ਮੈਨੂੰ ਨਹੀਂ ਪਤਾ ਵੀ ਇਹ ਗੱਲ ਸੱਚੀ ਹੈ ਜਾਂ ਗਲਤ ਆ, ਵੀ ਕੀ ਜਿਹੜਾ ਇੰਨਾ ਜ਼ਿਆਦਾ ਰੇਟ ਡਿਫਰੈਂਸ ਦੇ ਵਿੱਚ ਕੀ ਡੀਜ਼ਲ ਜਾਂ ਜਿਹੜੀ ਗੈਸੋਲੀਨ ਦੀ ਕੁਆਲਿਟੀ ਦੇ ਵਿੱਚ ਵੀ ਫਰਕ ਰਹਿੰਦਾ ਹੈ ਜਾਂ ਆਲਮੋਸਟ ਸਾਰੇ ਪਾਸੇ ਬਰਾਬਰ ਹੀ ਹੁੰਦੀ ਹੈ? ਆਲਮੋਸਟ ਦੇਖੋ ਜੀ, ਜਿਹੜਾ ਰੈਕ ਹੈਗਾ, ਜਿਹੜੇ ਜਿੱਥੋਂ ਸਾਰੇ ਟਰੱਕ ਤੇਲ ਭਰਦੇ ਹੈਗੇ ਆ, ਤੁਸੀਂ ਦੇਖ ਲਓ ਸਾਡੇ ਇੱਥੇ ਫਰਿਜ਼ਨੋ ਰੈਕ ਹੈਗਾ ਆ, ਜਾਂ ਤੁਹਾਡੇ ਉੱਧਰ ਬਨੀਸ਼ੀਆ ਰੈਕ ਹੈਗੇ ਆ, ਜਿੱਥੇ ਰੈਕ ਹੈਗੇ ਆ ਸਾਰੇ ਟਰੱਕ ਉੱਥੋਂ ਹੀ ਸਾਰੇ ਉੱਥੋਂ ਹੀ ਲੱਗ ਜਾਂਦੇ ਆ। ਜਿਹੜੇ ਉਹਨਾਂ ਨੇ ਐਡੀਟਿਵਸ ਹੁੰਦੇ ਆ ਵਿੱਚ, ਉਹ ਜੀ ਮੰਨ ਲਓ ਸ਼ੈਵਰਨ ਹੈ ਉਹਦਾ ਥੋੜਾ ਜਿਹਾ ਐਡੀਟਿਵ ਜਿਹੜਾ ਡਿਫਰੈਂਟ ਹੋਊਗਾ, ਜਿਹੜਾ ਆਰਕੋ ਉਹਦਾ ਐਡੀਟਿਵ ਡਿਫਰੈਂਟ ਹੋਊਗਾ, ਪਰ ਜਿਹੜਾ ਫਿਊਲ ਹੈਗਾ ਉਹ ਆਲਮੋਸਟ ਸੇਮ ਜਗ੍ਹਾ ਤੋਂ ਹੀ ਆਉਂਦਾ ਆ। ਕੋਈ ਮਤਲਬ ਇਹ ਨੀਗਾ ਵੀ ਜੇ ਆਰਕੋ ਦਾ ਹੈ ਤੇ ਉਹਨਾਂ ਦਾ ਇੱਥੋਂ ਭਰਦੇ ਆ ਤੇ ਸ਼ੈਵਰਨ ਦਾ ਜਿਹੜਾ ਉਹ ਸਿੱਧਾ ਉੱਥੋਂ ਸਾਊਦੀ ਅਰਬ ਤੋਂ ਆਉਂਦਾ ਆ। ਨਹੀਂ, ਉਹ ਇੱਥੋਂ ਹੀ ਸਾਰਾ ਇਕੱਠਾ ਇੱਕੋ ਥਾਂ ਤੋਂ ਹੀ ਰਿਫਾਈਨਰੀਆਂ ਇੱਥੋਂ ਹੀ ਰਿਫਾਈਨ ਹੋ ਕੇ ਤੁਰਦਾ। ਸੋ ਬਿਲਕੁਲ, ਨਾਲੇ ਜਿਹੜੇ ਐਡੀਟਿਵ ਜਾਂ ਸਾਰੇ ਨਾ ਇਹ ਚੈੱਕ ਕਰਦੇ ਸਟੇਟ ਵਾਲੇ, ਇੱਦਾਂ ਨਹੀਂ ਹੈ ਹਰ ਇੱਕ ਗੈਸ ਸਟੇਸ਼ਨ ਜਿਹੜਾ ਚੈੱਕ ਕਰਦੇ ਉੱਤੇ ਥੱਲੇ ਕਰਦੇ ਨੇ। ਇਹ ਨਹੀਂ ਹੈਗਾ, ਐਡੀਟਿਵ ਜਿਹੜੇ ਆ ਉਹ ਡਿਫਰੈਂਟ ਐਡ ਹੁੰਦੇ ਆ, ਤੇ ਬਾਕੀ ਜਿਹੜਾ ਹੈਗਾ ਆਪਣੀ ਉਹਦੇ ਹਿਸਾਬ ਦੇ ਨਾਲ ਹੁੰਦਾ। ਤੇ ਇੱਕ ਹੋਰ ਚੀਜ਼ ਰਾਜ ਜਿਹੜੀ ਮੈਨੂੰ ਲੇਟਲੀ ਹੁਣ ਬਹੁਤ ਆ ਰਹੀ ਆ ਕਿ ਕਾਲਸ ਵੀ ਆਈਆਂ ਬਹੁਤ ਜ਼ਿਆਦੀਆਂ, ਤੇ ਇਹਦੇ ਸਿਲਸਿਲੇ 'ਚ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਕਿ ਜਿਹੜੀਆਂ ਆਪਣੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਆ, ਕਿਉਂਕਿ ਇਹ ਇੱਕ ਕਿਸਮ ਦਾ ਮੈਂ ਇੱਕ ਰਿਕੁਐਸਟ ਕਹਿ ਲਓ, ਵਾਰਨਿੰਗ ਕਹਿ ਲਓ, ਕੁਛ ਕਹਿ ਲਓ, ਕਹਿਣੀ ਚਾਹੂੰਗਾ ਕਿ ਬਹੁਤ ਜਿਹੜੀਆਂ ਸਾਡੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਡਰਾਈਵਰਸ ਦੀ ਕਾਲ ਬਹੁਤ ਆਉਂਦੀ ਆ ਕਿ ਈਦਰ ਉਹ ਇੱਕ ਗੇੜੇ ਦੇ 2 ਗੇੜੇ ਦੇ ਪੈਸੇ ਥੱਲੇ ਰੱਖਦੀਆਂ ਆ ਜਾਂ ਨਹੀਂ ਦਿੰਦੀਆਂ, ਜਾਂ ਪੈਸਿਆਂ ਨੂੰ ਖੱਜਲ ਖੁਆਰ ਕਰਦੀਆਂ। ਤੇ ਇਹ ਸਿਰਫ ਇੱਕ ਚੀਜ਼ ਮੈਂ ਇਸ ਵੇਲੇ ਕਹਿਣੀ ਚਾਹੂੰਗਾ ਕਿ ਯਾਰ ਇਸ ਤਰ੍ਹਾਂ ਦਾ ਕੰਮ ਨਾ ਕਰੋ, ਕਿਉਂਕਿ ਸਟੇਟ ਜਿਹੜੀ ਹੈਗੀ ਆ ਉਹ ਥੋੜ੍ਹੀ ਜਿਹੀ ਆਪਣੇ ਟਰੱਕਿੰਗ ਦੇ ਉੱਤੇ ਜਿਹੜਾ ਆ ਇਹ ਮਤਲਬ ਕਿ ਕੱਸ ਰਹੀ ਆ, ਇਹਨੂੰ ਰੱਸੀ ਨੂੰ ਕੱਸ ਰਹੀ ਆ। ਸੋ ਇਹ ਜਿਹੜੇ ਕੰਮ ਹੈਗੇ, ਇਹ ਜਿਹੜੀ ਪ੍ਰੈਕਟਿਸਿਸ ਹੈਗੀਆਂ ਆ, ਬਹੁਤ ਡਰਾਈਵਰ ਦੀਆਂ ਕਾਲ ਆਉਂਦੀਆਂ ਕਿ ਸਾਨੂੰ ਜੋਬ ਛੱਡੀ ਨੂੰ ਮਹੀਨਾ ਹੋ ਚੱਲਿਆ, ਜਾਂ ਸਾਨੂੰ ਜਵਾਬ ਨਹੀਂ ਦਿੰਦੇ, ਜਾਂ ਫੋਨ ਨਹੀਂ ਚੱਕਦੇ, ਜਾਂ ਚੈੱਕ ਬਾਊਂਸ ਹੋਈ ਜਾ ਰਹੇ ਆ। ਓਨਰ ਆਪਰੇਟਰਸ ਦੀ ਕਾਲ ਆਉਂਦੀ ਆ ਕਿ ਸਾਨੂੰ ਇਸ ਤਰ੍ਹਾਂ ਕਰ ਰਹੇ ਆ, ਸਾਨੂੰ ਖਰਾਬ ਕਰਦੇ ਆ, ਸਾਨੂੰ 2-2 3-3 ਚੈੱਕ ਨਹੀਂ ਮਿਲਦੇ। ਔਰ ਉਹਦੇ ਨਾਲ ਦੇ ਨਾਲ ਹੀ ਮੈਂ ਡਰਾਈਵਰਸ ਨੂੰ ਵੀ ਇਹ ਕਹਿਣਾ ਚਾਹੂੰਗਾ ਕਿ ਬਹੁਤ ਐਸੇ ਡਰਾਈਵਰਸ ਹੈਗੇ ਆ ਜਿਨ੍ਹਾਂ ਦੀ ਇਹ ਕੰਪਲੇਂਟ ਆ ਰਹੀ ਆ ਕਿ ਜਿਹੜੇ ਲੋਡ ਆ ਉਹ ਜਾਣ ਕੇ ਟਾਈਮ 'ਤੇ ਨਹੀਂ ਲਾਉਂਦੇ ਜਾਂ ਪ੍ਰੋਬਲਮ ਕ੍ਰੀਏਟ ਕਰਦੇ ਆ ਰਸਤੇ ਦੇ ਵਿੱਚ ਆਈਦਾ। ਸੋ ਪਲੀਜ਼ ਇਹ ਥੋੜ੍ਹੀ ਜਿਹੀ ਇੰਡਸਟਰੀ ਨੂੰ ਆਪਣੇ ਨੂੰ ਨਾ ਥੋੜ੍ਹਾ ਜਿਹਾ ਆਪਾਂ ਆਪਣੇ ਆਪ ਨੂੰ ਵੀ ਸਿੱਧਾ ਕਰੀਏ। ਇੰਡਸਟਰੀ ਦੇ ਵਿੱਚ ਕਾਫੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਥੋੜ੍ਹੇ ਸਟੇਟ ਵੱਲੋਂ, ਔਰ ਇਹ ਇਕੱਲੀ ਆਪਣੇ ਕੈਲੀਫੋਰਨੀਆ 'ਚ ਨਹੀਂ, ਸਾਰੇ ਪਾਸੇ। ਜਿੱਦਾਂ ਹੁਣ ਆਪਾਂ ਨਿਊ ਜਰਸੀ ਦੀ ਵੀ ਗੱਲ ਕੀਤੀ ਹੈ,
ਇਹ ਸਾਰੇ ਪਾਸੇ ਥੋੜਾ ਜਿਹਾ ਟਾਈਟ ਹੋ ਰਿਹਾ ਕੰਮ। ਸੋ ਪਲੀਜ਼ ਕੰਪਨੀਆਂ ਨੂੰ ਵੀ ਰਿਕੁਐਸਟ ਹੈਗੀ ਆ ਵੀ ਤੁਸੀਂ ਇਹੋ ਜਿਹੀ ਜਿਹੜੀ ਪ੍ਰੈਕਟਿਸਿਸ ਹੈਗੀਆਂ ਉਹਨੂੰ ਬੰਦ ਕਰੋ, ਕਿਉਂਕਿ ਤੁਸੀਂ ਕਿਸੇ ਦਾ ਚੈੱਕ ਹੋਲਡ ਨਹੀਂ ਕਰ ਸਕਦੇ ਤੁਸੀਂ। ਔਰ ਇਹ ਇੱਕ ਹੋਰ ਬਹੁਤ ਰਾਜਕਰਨ ਗੱਲ ਸੁਣਨ ਨੂੰ ਆਉਂਦੀ ਆ ਕਿ ਉਹਨੇ ਸਾਡਾ ਐਕਸੀਡੈਂਟ ਕਰਤਾ, ਉਹਦੇ 'ਚ ਇੰਨਾ ਨੁਕਸਾਨ ਕਰਤਾ, ਉਹਦੇ ਪੇ ਚੈੱਕ ਤੋਂ ਅਸੀਂ ਪੈਸੇ ਕੱਟ ਲਏ। ਤੁਸੀਂ ਉਹ ਕਿਸੇ ਦੇ ਪੇ ਚੈੱਕ 'ਚੋਂ ਏਦਾਂ ਪੈਸੇ ਨਹੀਂ ਕੱਟ ਸਕਦੇ, ਠੀਕ ਹੈ ਨਾ। ਇਹ ਬਹੁਤ ਵੱਡੀ ਲੇਬਰ ਜਿਹੜੀ ਆ ਵਾਇਲੇਸ਼ਨ ਹੈਗੀ ਆ, ਬਿਲਕੁਲ ਵੱਡੀ ਵਾਇਲੇਸ਼ਨ ਆ। ਜੇ ਕੱਲ ਨੂੰ EDD ਜਾਂ ਲੇਬਰ ਡਿਪਾਰਟਮੈਂਟ ਦੇ ਵਿੱਚ ਉਹ ਜਾਂਦੇ ਨੇ, ਅਜੇ ਸਲਾਹ ਨਹੀਂ ਕੋਈ ਉਹਨਾਂ ਨੂੰ ਦਿੰਦਾ, ਤੇ ਜੇ ਕੱਲ ਨੂੰ ਉਹਨਾਂ ਨੂੰ ਉਹ ਸਾਰੇ ਜਾਣੇ ਸੋਚਦੇ ਵੀ ਚੱਲ ਗੱਲਬਾਤ ਦੇ ਨਾਲ ਮਸਲਾ ਹੱਲ ਜਾਵੇ, ਕੋਈ ਵੀ ਜਿਹੜਾ ਅਦਾਲਤਾਂ ਦੇ ਵਿੱਚ ਜਿਹੜਾ ਖੱਜਲ ਖੁਆਰੀ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਪਰ ਜੇ ਰੱਬ ਨਾ ਕਰੇ ਕੋਈ ਚਲਾ ਗਿਆ ਤਾਂ ਕੰਪਨੀਆਂ ਫਿਰ ਬੰਦ ਹੋ ਜਾਂਦੀਆਂ ਨੇ। ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ। ਜਿੱਦਾਂ ਆਪਾਂ ਹੁਣ ਨਿਊ ਜਰਸੀ ਦਾ ਜਿਹੜਾ ਨਵੇਂ ਲਾ ਦੀ ਗੱਲ ਕਰਕੇ ਹਟੇ ਆ ਨਾ, ਉਹਨਾਂ ਨੇ ਟੈਕਸ ਵਾਲਿਆਂ ਨੇ, ਲੇਬਰ ਡਿਪਾਰਟਮੈਂਟ ਵਾਲੇ ਕਹਿੰਦੇ ਵੀ ਅਸੀਂ ਟਰੈਜਰੀ ਵਾਲਿਆਂ ਡਿਪਾਰਟਮੈਂਟ ਦੇ ਨਾਲ ਮਿਲ ਕੇ ਫਿਰ ਸਾਰਾ ਜਿਹੜਾ ਤੁਹਾਡੇ ਬਈ ਖਾਤੇ ਜਿਹੜੇ ਖੋਲ੍ਹਣੇ ਆ, ਅਤੇ ਫਿਰ ਅਗਲਾ ਪਿਛਲਾ ਵੀ ਬਹੁਤ ਕੁਛ ਜਿਹੜਾ ਉਹ ਰਗੜ ਹੋ ਜਾਂਦਾ ਨੇ। ਅਤੇ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਅਤੇ ਜੇ ਸਰੋਤਿਓ ਤੁਹਾਡਾ ਵੀ ਕੋਈ ਸਵਾਲ ਹੈਗਾ, ਤੁਸੀਂ ਪੁੱਛਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਰਦਾਰ ਜੀ, ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਬੈਡਰੂਮ ਸੈੱਟ ਖਰੀਦਣ ਦੇ ਉੱਤੇ ਨਾਲ ਸਿਲੈਕਟ ਮੈਟਰਸ ਫ੍ਰੀ, ਸੋਫਾ ਲਵ ਸੀਟ ਖਰੀਦਣ ਦੇ ਉੱਤੇ 3 ਪੀਸ ਕਾਫੀ ਟੇਬਲ ਸੈੱਟ ਫ੍ਰੀ, ਟੈਂਪਰਪੀਡਿਕ ਮੈਟਰਸ ਦੇ ਉੱਤੇ $600 ਰੀਬੇਟ, ਕਿੰਗ ਕੁਈਨ ਮੈਟਰਸ ਖਰੀਦਣ ਦੇ ਨਾਲ ਪਿਲੋਸ ਫ੍ਰੀ। ਨਾਲੇ ਫਾਈਨੈਂਸ ਵੀ ਕਰਦੇ ਆ, 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ, 9165500758, 916 550 0758। ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916 306 1665। ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400, 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance, license number 0M92002.
ਸਾਰੇ ਜਾਣੇ ਧਿਆਨ ਦੇਣ। ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ। ਧੰਨਵਾਦ ਜੀ ਆਇਆਂ ਨੂੰ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ। ਥੈਂਕ ਯੂ ਜੀ, ਧੰਨਵਾਦ ਜੀ। ਜੀ, ਤੇ ਅਗਲੇ ਆਪਣੇ ਜਿਹੜੇ ਕਾਲਰਸ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜਿੰਨਾ ਵੀਰਾਂ ਨੂੰ ਸਤਿ ਸ੍ਰੀ ਅਕਾਲ, ਦੋਨਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਸਵਾਲ ਇਹ ਆ ਵੀ ਜਿਵੇਂ ਮੇਰੀ ਕੰਪਨੀ ਆ, ਮੈਂ ਕਲੀਅਰ ਹਾਊਸ ਦੇ ਵਿੱਚ ਆਪਣੀ ਐਡ ਕਰਤੀ ਆ, ਮੈਨੂੰ ਡਰਗ ਟੈਸਟ ਕਰਾਉਣੀ ਪਊ। ਇੱਕ ਤਾਂ ਸਵਾਲ ਇਹ ਆ। ਦੂਜਾ ਵੀ ਜਿਵੇਂ ਕਈ ਬੰਦੇ ਹੁੰਦੇ ਆ ਵੀ ਆਪਣਾ ਬੈਂਕਰਾਫਟੀ ਕਰ ਦਿੰਦੇ, ਸੇਮ ਐਡਰੈਸ ਹੁੰਦਾ, ਸੇਮ ਕੰਪਨੀ ਜਾਂ ਘਰ ਆਪਣੇ ਘਰ ਵਾਲੀ ਦੇ ਨਾਂ ਤੇ ਕਰਾ ਕੇ ਹੋਰ ਕੰਪਨੀ ਖੋਲ ਲੈਂਦੇ ਤੇ ਦੂਜੀ ਕੰਪਨੀ ਨੂੰ ਬੈਂਕਰਾਫਟੀ ਕਰ ਦਿੰਦੇ। ਇਹਦਾ ਕੋਈ ਹੱਲ ਹੋ ਸਕਦਾ ਕਿ ਨਹੀਂ? ਇਹਦੇ ਬਾਰੇ ਮੈਨੂੰ ਦੱਸੋ ਮੇਰਾ ਵੀਰ। ਤੁਸੀਂ ਕਲੀਅਰਿੰਗ ਹਾਊਸ ਦਾ ਕੀ ਕਿਹਾ ਸੀਗਾ? ਤੁਸੀਂ ਰਜਿਸਟਰ ਕਰ ਲਿਆ? ਉਹ ਮੈਂ ਕਲੀਅਰ ਹਾਊਸ ਦਾ ਉਹ ਤਾਂ ਬਣਾ ਰਿਹਾ ਮੈਂ ਅਕਾਊਂਟ, ਉਹਦੀ ਮੈਨੂੰ ਡਰਗ ਟੈਸਟ ਕਰਾਉਣੀ ਪਊਗੀ ਕਿ ਨਹੀਂ? ਓਕੇ ਜੀ ਰਮਨ ਜੀ। ਸੇਮ ਹੀ ਉਹੀ ਸਾਰਾ ਕੁਝ ਇੱਕੋ ਚੀਜ਼ ਹੀ ਆ, ਬਦਲਿਆ ਕੁਝ ਨਹੀਂਗਾ ਜੀ। ਓਕੇ ਜੀ। ਨਹੀਂ, ਡਰਗ ਟੈਸਟ ਤੁਹਾਨੂੰ ਨਹੀਂ ਕਰਾਉਣੀ ਪੈਣੀ, ਲੇਕਿਨ ਤੁਹਾਨੂੰ ਰੈਂਡਮ ਡਰਗ ਟੈਸਟ ਦੇ ਵਿੱਚ, ਜੇ ਤੁਸੀਂ ਓਨਰ ਆਪਰੇਟਰ ਹੈਗੇ ਆ ਤਾਂ ਤੁਹਾਨੂੰ ਰੈਂਡਮ ਡਰਗ ਟੈਸਟ ਦੇ ਵਿੱਚ ਇਨਵੋਲਵ ਹੋਣਾ ਪੈਣਾ ਆ। ਸੋ ਤੁਹਾਨੂੰ ਆਪਣਾ ਜਿਹੜਾ ਤੁਹਾਡਾ ਰੈਂਡਮ ਡਰਗ ਟੈਸਟ ਜਿੱਥੇ ਵੀ ਤੁਸੀਂ ਕਰਾਉਣੇ ਆ ਉਹਨਾਂ ਨੂੰ ਤੁਹਾਨੂੰ ਅਸਾਈਨ ਕਰਨਾ ਪੈਣਾ ਆਪਣੇ ਅਕਾਊਂਟ 'ਚ ਰੈਂਡਮ ਡਰਗ ਟੈਸਟ ਲਈ। ਸੋ ਤੁਹਾਨੂੰ ਹੁਣੇ ਜਿਹੜਾ ਡਰਗ ਟੈਸਟ ਕਰਾਉਣ ਦੀ ਲੋੜ ਨਹੀਂ ਹੈਗੀ, ਲੇਕਿਨ ਰੈਂਡਮ ਡਰਗ ਟੈਸਟ ਦੇ ਵਿੱਚ ਤੁਹਾਨੂੰ ਇਨਵੋਲਵ ਹੋਣਾ ਪੈਣਾ ਹੈ। ਅਤੇ ਦੂਸਰੀ ਤੁਸੀਂ ਗੱਲ ਕੀਤੀ ਹੈ ਬੈਂਕਰਪਸੀ ਦੀ। ਜੇ ਕੋਈ ਆਪਣਾ ਕੰਪਨੀ ਬੈਂਕਰਪਸੀ ਕਰਦੀ ਆ ਅਤੇ ਉਹ ਆਪਣੀ ਵਾਈਫ ਦੇ ਨਾਂ 'ਤੇ ਖੋਲ੍ਹ ਲੈਂਦੀ ਆ, ਉਹਦੇ ਵਿੱਚ ਯੂਜ਼ਲੀ ਆਪਾਂ ਕੁਛ ਨਹੀਂ ਕਰ ਸਕਦੇ ਹੈਗੇ। ਬੇਸਿਕਲੀ ਇਹ ਹੈਗਾ ਕਿ ਜੇ ਉਹਨਾਂ ਦੀ ਜਿਹੜੀ ਐਗਜ਼ਿਸਟਿੰਗ ਬੈਂਕਰਪਸੀ ਹੈਗੀ ਉਹਦੇ ਵਿੱਚ ਕੋਈ ਕੇਸ ਹੈਗਾ ਅਤੇ ਉਹਦੇ ਵਿੱਚ ਜਿਹੜੇ ਲਾਇਰਸ ਹੈਗੇ ਆ ਉਹ ਪਹਿਲੀ ਕੰਪਨੀ ਨੂੰ ਦੂਜੀ ਕੰਪਨੀ ਨਾਲ ਜੋੜ ਦਿੰਦੇ ਆ, ਤਾਂ ਡੈਫੀਨੇਟਲੀ ਉਹਦੇ ਵਿੱਚ ਜਿਹੜਾ ਆ ਕੋਰਟ ਦੇ ਵਿੱਚ ਉਹਦੇ ਖਿਲਾਫ ਫੈਸਲਾ ਜਾ ਸਕਦਾ, ਪਰ ਉੱਦਾਂ ਆਪਾਂ ਕੁਛ ਨਹੀਂ ਕਰ ਸਕਦੇ। ਤੇ ਆਪਾਂ ਅਗਲੇ ਕਾਲਰ ਲਈਏ ਜੀ। ਅਮਰਜੀਤ ਬੈਂਸ ਜੀ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਜੀ। ਰਮਨ ਜੀ ਭਾਈ, ਸਾਡੀ ਗੱਲ ਪੂਰੀ ਸੱਚ ਆ ਨਾ। ਆਪਣੇ ਬੰਦੇ ਪੈਸਾ ਨਹੀਂ ਦੇਣਾ ਮੰਗਦੇ, ਲੋਡ ਚੁਕਾ ਲੈਂਦੇ ਆ, 3-3 ਮਹੀਨੇ ਲੰਘ ਜਾਂਦੇ ਆ, ਪੈਸੇ ਨਹੀਂ ਦਿੰਦੇ। ਜੇ ਇਹਨਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਹੁੰਦੀ ਹੈ ਪਹਿਲਾਂ ਦੱਸਣਾ ਚਾਹੀਦਾ ਵੀ ਸਾਡੇ ਕੋਲ ਪੈਸੇ ਦੇ ਨਹੀਂ ਹੋਣੇ, ਵੀ 2-3 ਮਹੀਨੇ ਠਹਿਰ ਲਓ। ਜਿੱਦਾਂ ਮੈਂ ਓਨਰ ਆਪਰੇਟਰ, ਇੱਕ ਮੇਰਾ ਟਰੱਕ ਆ, ਕਦੇ ਲੋਡ ਚੱਕਣੇ ਪੈਂਦੇ ਆਪਣੇ ਬੰਦਿਆਂ ਤੋਂ, ਪੈਸਾ ਦਾ ਨਾਮ ਤਾਂ ਲੈਂਦੇ ਨਹੀਂ ਜਦੋਂ, ਤੇ ਫੋਨ ਵੀ ਚੱਕਦੇ। ਦੇਖੋ ਭਾਜੀ, ਉਹਦੇ ਵਿੱਚ ਰੌਲਾ ਇਹ ਹੈਗਾ, ਪ੍ਰੋਬਲਮ ਇਹ ਹੈਗੀ ਹੈ ਇਸ ਵੇਲੇ ਕਿ ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਕੈਸ਼ ਟਰੈਪ ਹੈਗੀਆਂ, ਉਹਨਾਂ ਦੇ ਕੋਲ ਜਿਹੜਾ ਕੈਸ਼ ਫਲੋ ਹੈਗਾ ਉਹ ਬਹੁਤ ਜ਼ਿਆਦਾ ਘਟਿਆ ਹੈਗਾ। ਜਿੱਥੋਂ ਤੱਕ ਮੈਨੂੰ ਸਿਚੁਏਸ਼ਨ ਸਮਝ ਆਈ ਆ ਬਹੁਤ ਜ਼ਿਆਦਾ ਦੁਨੀਆ ਦੀ, ਕਿ ਉਹਨਾਂ ਦਾ ਜਿਹੜਾ ਕੰਪਨੀਜ਼ ਦੇ ਹੈਗੇ ਆ, ਇਧਰ ਉਹਨਾਂ ਦੇ ਖਰਚੇ ਇੰਨੇ ਵਧੇ ਹੋਏ ਹੈਗੇ ਆ ਜਾਂ ਉਹਨਾਂ ਦੀ ਆਪਣੀਆਂ ਪ੍ਰੋਬਲਮਸ ਇੰਨੀਆਂ ਵਧੀਆ ਹੋਈਆਂ ਹੈਗੀਆਂ ਕਿ ਉਹ ਜਿਹੜੇ ਤੁਹਾਨੂੰ ਲੋਡ ਚੁਕਾਉਂਦੇ ਆ, ਜਿਹੜੇ ਉਹਨਾਂ ਨੂੰ ਪੈਸੇ ਆਉਂਦੇ ਆ, ਉਹ ਐਕਚੁਅਲੀ ਮਤਲਬ ਕਿ ਉਸ ਸਾਈਡ 'ਤੇ ਯੂਜ਼ ਹੋ ਜਾਂਦੇ ਆ, ਅਤੇ ਜਿਹੜੀਆਂ ਉਹਨਾਂ ਦੀਆਂ ਪਰਸਨਲ ਯੂਜ਼ਸ ਹੈਗੀਆਂ ਉਹਦੇ ਵਿੱਚ ਉਹ ਜਿਹੜੇ ਬੰਦੇ ਨੂੰ ਪੈਸੇ ਦੇਣੇ ਆ ਉਹਨੂੰ ਉਹ ਪੈਸੇ ਦੇ ਨਹੀਂ ਪਾਉਂਦੇ ਜਾਂ ਲੇਟ ਕਰ ਲੈਂਦੇ ਆ। ਜਦੋਂ ਲੇਟ, ਆਪਾਂ ਨੂੰ ਪਤਾ ਹੈ ਆਪਣੀ ਹਰ ਘਰ ਦੀ ਇਹ ਕਹਾਣੀ ਹੈਗੀ ਆ ਕਿ
ਜਿਹੜਾ ਵੀ ਪੈਸਾ ਆਪਣੇ ਘਰ ਦੇ ਵਿੱਚ ਆਉਂਦਾ ਆ ਕਈ ਵਾਰੀ ਉਹ ਨਹੀਂ ਹੁੰਦਾ ਉਸ ਕੰਮ ਵਾਸਤੇ, ਪਰ ਲੇਕਿਨ ਯੂਜ਼ ਕਰ ਲਿਆ ਜਾਂਦਾ ਉਸ ਕੰਮ ਵਾਸਤੇ ਵੀ ਚਲੋ ਹੁਣ ਦੂਜੇ ਪਾਸੋਂ ਕੱਢ ਕੇ ਉਹਨੂੰ ਦੇ ਦਿਆਂਗੇ ਜਾਂ ਇੱਦਾਂ ਕਰ ਦਿਆਂਗੇ। ਸੋ ਉਹ ਜਿਹੜੀਆਂ ਚੀਜ਼ਾਂ ਆ ਉਹ ਬਹੁਤ ਜ਼ਿਆਦੀਆਂ ਹੋ ਰਹੀਆਂ ਇਸ ਵੇਲੇ ਆਪਣੀ ਕਮਿਊਨਿਟੀ ਦੇ ਵਿੱਚ। ਔਰ ਖਾਸ ਕਰਕੇ ਇੱਕ ਜਿਹੜਾ ਆਪਣਾ ਹਰਜੋਤ ਭਾਜੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ ਕਿ ਲੋਕਾਂ ਨੂੰ ਹੁਣ ਆਉਣੀ ਆ ਔਰ ਆ ਵੀ ਰਹੀ ਹੈ ਕਿ ਜਿਹੜੇ ਪਹਿਲਾਂ ਸੋਲ ਪ੍ਰੋਪਰਾਈਟਰ ਸੀਗੇ ਉਹਨਾਂ ਦੇ ਬਿਜ਼ਨਸ ਅਕਾਊਂਟ ਤੇ ਪਰਸਨਲ ਜਿਹੜੇ ਖਰਚੇ ਆ ਉਹ ਬਹੁਤ ਮਿਕਸ ਅਪ ਸੀਗੇ। ਉਸੇ ਅਕਾਊਂਟ ਦੇ ਵਿੱਚੋਂ ਖਰਚਾ ਪਰਸਨਲ ਹੋ ਰਿਹਾ, ਉਸੇ ਅਕਾਊਂਟ ਦੇ ਵਿੱਚੋਂ ਖਰਚਾ ਜਿਹੜਾ ਉਹ ਬਿਜ਼ਨਸ ਲਈ ਹੋ ਰਿਹਾ, ਤੇ ਉਹਨਾਂ ਨੂੰ ਉਹ ਪਤਾ ਹੀ ਨਹੀਂ ਲੱਗ ਰਿਹਾ ਸੀਗਾ ਕਿ ਕਿੱਧਰ ਨੂੰ ਕਿਹੜਾ ਖਰਚਾ ਕਿੱਧਰ ਨੂੰ ਜਾ ਰਿਹਾ, ਔਰ ਸਾਰੇ ਖਰਚੇ ਐਂਡ ਦੇ ਜਾ ਕੇ ਬਿਜ਼ਨਸ 'ਚ ਹੀ ਪੈ ਜਾਂਦੇ ਸੀਗੇ ਜਿਹੜੇ ਕਿ ਇਲੀਗਲ ਹੈਗੇ ਆ। ਸੋ ਹੁਣ ਜਿਹਨੇ ਕਾਰਪੋਰੇਸ਼ਨਾਂ ਖੋਲ ਲਈਆਂ ਉਹਨਾਂ ਲਈ ਇਹ ਬਹੁਤ ਵੱਡਾ ਜਿਹੜਾ ਚੇਂਜ ਆਉਣੀ ਆ ਕਿ ਤੁਹਾਡਾ ਕਾਰਪੋਰੇਸ਼ਨ ਦਾ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚੋਂ ਤੁਸੀਂ ਏਦਾਂ ਪੈਸੇ ਨਹੀਂ ਖਰਚ ਸਕਦੇ। ਸੋ ਬਿਲਕੁਲ ਟਰਮ ਹੈਗੀ ਕੋਮਿੰਗਲਿੰਗ ਆਫ ਫੰਡਸ, ਤੁਸੀਂ ਕੋਮਿੰਗਲ ਨਹੀਂ ਕਰ ਸਕਦੇ ਆਪਣੇ ਪਰਸਨਲ ਅਕਾਊਂਟ 'ਚ ਜਾਂ ਹੋਰ ਕਿਸੇ ਕਾਰਪੋਰੇਸ਼ਨ 'ਚ, ਤੇ ਉਹ ਫਰਾਡ ਹੁੰਦਾ। ਹਾਂਜੀ, ਬਹੁਤ ਕੰਪਨੀਆਂ ਦੀ, ਬਹੁਤ ਲੋਕਾਂ ਦੀ ਮੈਂ ਹੁਣ ਇਹ ਸੁਣ ਰਿਹਾ ਕਿ ਉਹਨਾਂ ਦਾ ਸੈਪਰੇਟ ਅਕਾਊਂਟ ਨਹੀਂ ਹੈਗਾ, ਉਹ ਸੇਮ ਅਕਾਊਂਟ ਦੇ ਵਿੱਚੋਂ ਹੀ ਆਪਾਂ ਸ਼ਾਮ ਨੂੰ ਗਰੋਸਰੀ ਵੀ ਲਾਏ ਤੇ ਸੇਮ ਅਕਾਊਂਟ ਦੇ ਵਿੱਚੋਂ ਆਪਾਂ ਸ਼ਾਮ ਨੂੰ ਡਰਾਈਵਰ ਨੂੰ ਵੀ ਪੇ ਕਰਤੇ। ਇਹ ਬਿਲਕੁਲ ਟੋਟਲੀ ਤੁਹਾਡੇ ਬਿਜ਼ਨਸ ਵਾਸਤੇ ਬਹੁਤ ਗਲਤ ਹੈਗਾ। ਔਰ ਜਿਹੜੀ ਆ ਗੱਲ ਭਾਈ ਸਾਹਿਬ ਉਹਨਾਂ ਨੇ ਹੁਣੇ ਕੀਤੀ ਆ ਕਿ ਜਿਹੜਾ ਪੈਸੇ ਇੱਦਾਂ ਆ, ਇਹ ਪੈਸੇ ਡੈਫੀਨੇਟਲੀ ਮੈਨੂੰ ਹੁਣ ਇਸ ਵੇਲੇ ਪਤਾ ਹੈ ਕਿ ਬਹੁਤ ਜ਼ਿਆਦੀਆਂ ਕੰਪਨੀਆਂ ਜਿਹੜੀਆਂ ਕਿ ਇਸ ਵੇਲੇ ਮਹੀਨਾ 2 ਮਹੀਨੇ ਬਿਹਾਈਂਡ ਹੈਗੀਆਂ। ਤੇ ਜਿਹੜਾ ਇੱਕ ਸਨੀ ਗਰੇਵਾਲ ਬਾਈ ਉਹਨਾਂ ਨੇ ਕੁਐਸਚਨ ਪੁੱਛਿਆ ਆਪਾਂ ਨੂੰ ਫੇਸਬੁੱਕ ਦੇ ਉੱਤੇ, ਦੇਖੋ ਜੀ ਇਹਦੇ ਵਿੱਚ ਜਿਹੜਾ ਕੋਈ ਐਸਾ ਲਾਅ ਨਹੀਂ ਹੈਗਾ ਕਿ ਤੁਹਾਨੂੰ ਉੱਥੇ 1 ਘੰਟੇ 2 ਘੰਟੇ 3 ਘੰਟੇ ਦੇ ਪਹਿਲਾਂ ਦੇ ਪੇ ਨਹੀਂ ਕਰਨੇ, 4 ਘੰਟੇ, ਇੱਦਾਂ ਦਾ ਕੋਈ ਲਾਅ ਨਹੀਂ ਹੈਗਾ। ਇਹ ਤੁਹਾਡਾ ਸਿਰਫ ਜਦੋਂ ਤੁਸੀਂ ਬ੍ਰੋਕਰ ਐਗਰੀਮੈਂਟ ਕਰਦੇ ਹੈਗੇ ਆ, ਤੁਸੀਂ ਆਪਣਾ ਕੈਰੀਅਰ ਐਗਰੀਮੈਂਟ ਵੀ ਬ੍ਰੋਕਰ ਕੋਲੋਂ ਸਾਈਨ ਕਰਾਓ ਔਰ ਉਹਦੇ ਵਿੱਚ ਆਪਣੀ ਟਰਮਸ ਐਂਡ ਕੰਡੀਸ਼ਨਸ ਲਿਖੋ ਕਿ ਸਾਡਾ ਪਹਿਲਾ 1 ਆਵਰ ਜਿਹੜਾ ਉਹ ਫ੍ਰੀ ਹੋਊਗਾ, ਉਸ ਤੋਂ ਬਾਅਦ ਸਾਡੇ ਇੰਨੇ $, ਘੰਟੇ ਦਾ ਵੇਟਿੰਗ ਟਾਈਮ ਹੋਊਗਾ। ਜੇ ਬ੍ਰੋਕਰ ਸਾਈਨ ਕਰਦਾ ਆ ਤਾਂ ਤੁਸੀਂ ਉਹ ਲਾਇਬਲ ਹੈਗਾ ਪੇ ਕਰਨ ਦਾ। ਹਮੇਸ਼ਾ ਬੰਦੇ ਇਹ ਕਹਿ ਦਿੰਦੇ ਆ ਕਿ ਭਾਜੀ ਉਹ ਕਿੱਥੇ ਸਾਈਨ ਕਰਦੇ ਆ, ਸਾਡਾ ਉਹਨੇ ਲੋਡ ਹੀ ਨਹੀਂ ਦੇਣਾ। ਯਾਰ ਕਮ ਔਨ, ਇਹ ਨਹੀਂ ਹੈਗੀ ਗੱਲਾਂ। ਤੁਸੀਂ ਜੇ ਸਾਰੇ ਜਾਣੇ ਇਸ ਬਾਰੇ ਸੋਚੋਗੇ ਨਾ, ਜੇ ਆਪਾਂ ਏਦਾਂ ਹੀ ਗੱਲ ਕਰੀ ਜਾਵਾਂਗੇ ਏਦਾਂ ਨਹੀਂ ਹੋਣੀ ਕੋਈ ਵੀ ਗੱਲ ਜਿੰਨਾ ਚਿਰ ਅੰਟਲ ਵੀ ਪੇਪਰ ਤੇ ਸਾਈਨ ਨਹੀਂ ਲੈਂਦੇ ਆਪਾਂ। ਪਰ ਏਦਾਂ ਦਾ ਕੋਈ ਲਾਅ ਨਹੀਂ ਹੈਗਾ ਕਿ ਉਹ ਪਹਿਲੇ 2-3 ਘੰਟਿਆਂ ਦੇ ਪੇ ਨਾ ਕਰਨ, ਇਹ ਕੋਈ ਲਾਅ ਨਹੀਂ ਹੈਗਾ ਜੀ। ਅਗਲੇ ਕਾਲਰ ਨੇ ਕਮਲਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਰਮਨ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਸੀ, ਮੈਂ ਆਪਣੇ ਗੋਰਿਆਂ ਦੀ ਕੰਪਨੀ 'ਚ ਟਰੱਕ ਚਲਾਉਣਾ ਗਾ, 3 ਸਾਲ ਹੋ ਗਏ ਮੈਨੂੰ ਉੱਥੇ ਟਰੱਕ ਚਲਾਉਂਦੇ ਨੂੰ। ਮੈਂ ਜਿਹੜਾ ਆਨਲਾਈਨ ਟਰੱਕ ਦਾ ਅਕਾਊਂਟ ਬਣਾਉਣ ਵਾਸਤੇ ਉਹਨਾਂ ਨੂੰ ਪੁੱਛਿਆ ਸੀ, ਉਹ ਕਹਿੰਦੇ ਵੀ ਨਹੀਂ ਆਪਾਂ ਨੂੰ ਲੋੜ ਨਹੀਂ ਹੈਗੀ, ਵੀ ਜਿਹੜੇ ਨਵੇਂ ਡਰਾਈਵਰ ਉਹਨਾਂ ਨੂੰ ਹੀ ਆ। ਕੀ ਇਹ ਮੈਨੂੰ ਬਣਾਉਣਾ ਪੈਣਾ ਕਿ ਨਹੀਂ? ਕੱਟਿਓ ਨਾ। ਦੇਖੋ ਜੀ, ਜੇ ਤੁਹਾਨੂੰ ਜਿੰਨੀ ਦੇਰ ਤੱਕ ਤੁਸੀਂ ਉੱਥੇ ਹੁਣ ਕੰਮ ਕਰ ਰਹੇ ਆ ਉਨੀ ਦੇਰ ਤੱਕ ਤੁਸੀਂ ਸਕਿਪ ਕਰ ਸਕਦੇ ਆ, ਡੈਫੀਨੇਟਲੀ ਕਰ ਸਕਦੇ ਆ। ਪਰ ਜਿਹੜਾ ਉਹਨਾਂ ਨੇ ਤੁਹਾਨੂੰ ਰੈਂਡਮ 'ਚ ਪਾਉਣਾ ਹੈ, ਜਿੱਦਣ ਤੁਹਾਡਾ ਰੈਂਡਮ ਡਰੱਗ ਟੈਸਟ ਆਉਣੇ ਆ, ਤੁਹਾਨੂੰ ਉਹ ਅਕਾਊਂਟ ਦੀ ਲੋੜ ਪੈਣੀ ਆ। ਸੋ ਤੁਸੀਂ ਆਪਣਾ ਅਕਾਊਂਟ ਜਿਹੜਾ ਆ ਖੋਲ ਵੀ ਸਕਦੇ ਆ, ਨਹੀਂ ਵੀ ਖੋਲ ਸਕਦੇ, ਦੈਟਸ ਫਾਈਨ। ਪਰ ਜੇ ਤੁਸੀਂ ਜੋਬ ਇੱਕ ਥਾਂ ਤੋਂ ਦੂਜੀ ਥਾਂ ਚੇਂਜ ਕਰੋਗੇ ਤੁਹਾਨੂੰ ਡੈਫੀਨੇਟਲੀ ਲੋੜ ਹੈਗੀ ਉਹਦੀ। ਪਰ ਜੇ ਤੁਸੀਂ ਹੁਣ ਨਹੀਂ ਖੋਲਦੇ, ਪਰ ਜਿੱਦਣ ਤੁਹਾਡਾ ਰੈਂਡਮ ਆਊਗਾ ਉਦੋਂ ਤੁਹਾਨੂੰ ਲੋੜ ਪਊਗੀ ਜੀ। ਨਹੀਂ ਰੈਂਡਮਲੀ ਤਾਂ ਡਰੱਗ ਟੈਸਟ ਕਰਵਾ ਲੈਂਦੇ ਸਾਡੇ ਥੋੜੇ ਟਾਈਮ ਬਾਅਦ, ਮਹੀਨੇ 1.5 ਮਹੀਨੇ 1.5 ਮਹੀਨੇ ਬਾਅਦ। ਹਾਂ ਨਹੀਂ, ਹੁਣ ਇਹ ਹੋ ਗਿਆ ਨਾ ਵੀ ਹੁਣ ਜਿਹੜਾ ਇਹ ਡਰੱਗ ਟੈਸਟ ਦੀ ਜਿਹੜੀ ਕੁਐਰੀ ਹੈ ਜਾਂ ਇਨਫੋਰਮੇਸ਼ਨ, ਉਹ ਸਾਰੀ ਜਿਹੜੀ ਕਲੀਅਰਿੰਗ ਹਾਊਸ ਦੇ ਵਿੱਚ ਜਿਹੜੀ ਉਹ ਰੱਖਿਆ ਕਰਨੀ ਹੈ। ਸੋ ਉਸ ਚੱਕਰ ਦੇ ਵਿੱਚ ਰੈਂਡਮ ਡਰੱਗ ਟੈਸਟ ਤਾਂ ਹੋਇਆ ਹੀ ਕਰਨੇ ਆ, ਪਰ ਉਹ ਇਨਫੋਰਮੇਸ਼ਨ ਜਿਹੜੀ ਤੁਹਾਡੀ ਉੱਥੇ ਰਿਹਾ ਕਰਨੀ। ਸੋ ਉਸ ਕਰਕੇ ਅਕਾਊਂਟ ਬਣਾ ਲੈਣਾ ਚਾਹੀਦਾ। ਹੁਣ ਦੇਖੋ ਨਾ, ਤੁਹਾਡਾ ਰੈਂਡਮ ਡਰੱਗ ਟੈਸਟ ਆ ਗਿਆ, ਤੁਸੀਂ ਰੈਂਡਮ ਡਰੱਗ ਟੈਸਟ ਕਰਾਉਣ ਗਏ ਤੇ ਉੱਥੇ ਜਿਹੜੀ ਕੰਪਨੀ ਹੈਗੀ ਉਹਨਾਂ ਨੇ ਤੁਹਾਡੇ ਨਾਂ ਤੇ ਉਹ ਰਿਪੋਰਟ ਚਾੜਨੀ ਹੈਗੀ ਹੈ, ਤੁਹਾਡੀ ਪੋਜ਼ਿਟਿਵ ਨੈਗੇਟਿਵ ਵਟ ਐਵਰ ਜਿਹੜੀ ਰਿਪੋਰਟ ਆਉਂਦੀ ਹੈ ਉਹਨਾਂ ਨੇ ਸਬਮਿਟ ਕਰਨੀ ਹੈ। ਉਹਨਾਂ ਨੇ ਤੁਹਾਡੇ ਡਰਾਈਵਰ ਲਾਇਸੈਂਸ ਤੇ ਸਬਮਿਟ ਕਰ ਦੇਣੀ ਹੈ। ਸੋ ਜੇ ਤੁਹਾਡਾ ਅਕਾਊਂਟ ਨਹੀਂ ਹੈਗਾ, ਤੁਹਾਡੇ ਡਰਾਈਵਰ ਲਾਇਸੈਂਸ ਤੇ ਸਬਮਿਟ ਹੋ ਜਾਣੀ ਹੈ। ਜਿੱਦਣ ਤੁਸੀਂ ਆਪਣਾ ਅਕਾਊਂਟ ਖੋਲਣਾ ਹੈ ਉਦੋਂ ਜਿੰਨੀਆਂ ਰਿਪੋਰਟਾਂ ਤੁਹਾਡੇ ਡਰਾਈਵਰ ਲਾਇਸੈਂਸ ਤੇ ਸਬਮਿਟ ਹੋਈਆਂ ਤੁਹਾਡੇ ਅਕਾਊਂਟ ਨਾਲ ਅਟੈਚ ਹੋ ਜਾਣੀਆਂ। ਸੋ ਪਹਿਲਾਂ ਕਰ ਲਓ, ਬਾਅਦ 'ਚ ਕਰ ਲਓ, ਕਰਨਾ ਹੀ ਪੈਣਾ। ਮੈਨੂੰ ਬਣਾਉਣਾ ਪੈਣਾ, ਕੰਪਨੀ ਬਣਾ ਕੇ ਦੇਊਗੀ? ਤੁਸੀਂ ਆਪ ਬਣਾਉਣਾ ਹੈ, ਐਜ਼ ਏ ਡਰਾਈਵਰ ਤੁਹਾਨੂੰ ਆਪ ਬਣਾਉਣਾ ਪੈਣਾ। ਠੀਕ ਹੈ ਜੀ, ਥੈਂਕ ਯੂ। ਓਕੇ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ। ਮੇਰਾ ਸਵਾਲ ਸੀਗਾ ਭਾਜੀ, ਜਿਹੜੇ ਹੁਣ ਆਪਣੇ ਨਵੇਂ ਲਾਅ ਦੇ ਹਿਸਾਬ ਨਾਲ ਜਿਹੜਾ ਪੇਰੋਲ ਆਪਾਂ ਡਰਾਈਵਰ ਨੂੰ ਸੈੱਟ ਕਰਨਾ, ਤੇ ਇਹਦੇ ਬਾਰੇ ਤਾਂ ਚਲੋ ਤੁਸੀਂ ਕਾਫੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ, ਥੈਂਕ ਯੂ ਵੈਰੀ ਮਚ ਤੁਹਾਡੇ ਸਾਰਿਆਂ ਦੀ।
ਮੇਰਾ ਕੁਐਸਚਨ ਇਹ ਸੀਗਾ ਕਿ ਭਾਜੀ ਇਹ ਜਿਹੜਾ ਪੇਰੋਲ ਹੈਗਾ ਡਰਾਈਵਰ ਦਾ ਆਪਾਂ ਇਹਨੂੰ ਕਿਸ ਤਰੀਕੇ ਨਾਲ ਸੈਟਅਪ ਕਰੀਏ, ਕਿਉਂਕਿ ਜਿਹੜੇ ਪੇਰੋਲ ਦੇ ਬੰਦੇ ਨੇ ਇੱਥੇ ਲੋਕਲ 'ਚ ਉਹਨਾਂ ਕੋਲ ਆਪਾਂ ਜਾਂਦੇ ਉਹ ਨਾ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰਦੇ। ਉਹ ਕਹਿੰਦੇ ਆ ਕਿ ਬਈ ਕੋਈ ਗੱਲ ਨਹੀਂ ਤੁਸੀਂ ਇੰਨਾ ਪੇ ਕਰ ਦਿਓ ਅਸੀਂ ਕਰ ਲਾਂਗੇ, ਬਟ ਇੱਕ ਜਿਹੜਾ ਕੋਈ ਬੇਸ ਹੋਏ ਕਿ ਵੀ ਡਰਾਈਵਰਾਂ ਨੂੰ ਆਪਾਂ ਟ੍ਰਿਪ ਤੇ ਪੇ ਕਰਨੇ ਆ ਜਾਂ ਤੇ ਉਹ ਟ੍ਰਿਪ ਦੀ ਕੀ ਮਤਲਬ ਕੋਈ ਜਿੱਦਾਂ ਲੀਗਲ ਰਿਕੁਆਇਰਮੈਂਟ ਹੁੰਦੀ ਹੈ, ਕਿੰਨੇ ਆਵਰਸ ਸ਼ੋ ਕਰਨੇ ਆ ਜਾਂ ਆਵਰਲੀ ਕਰਨਾ ਹੈ, ਤੇ ਇਸ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਈਏ ਤਾਂ ਬਹੁਤ ਵਧੀਆ ਹੋ ਜਾਊਗਾ ਜੀ। ਥੈਂਕ ਯੂ। ਬਿਲਕੁਲ, ਇਹਦੇ ਵਿੱਚ ਪਹਿਲੀ ਤਾਂ ਗੱਲ ਇਹ ਹੈਗੀ ਹੈ ਕਿ ਜਿਹੜੀ ਪੇਰੋਲ ਕੰਪਨੀਜ਼ ਹੈਗੀਆਂ ਰਾਜਕਿਰਨ ਤੇ ਹਰਜੋਤ ਭਾਜੀ ਇਸ ਵੇਲੇ ਬਹੁਤ ਜ਼ਿਆਦੀਆਂ ਉਹ ਪਜ਼ਲ ਹੈਗੀਆਂ, ਕਿਉਂਕਿ ਸਾਡਾ ਜਿਹੜਾ ਅਸੀਂ ਜਦੋਂ ਪੇਰੋਲ ਲੈ ਕੇ ਜਾਂਦੇ ਹਾਂ ਅਸੀਂ ਖੁਦ ਇੰਨੇ ਪਜ਼ਲ ਹੁੰਦੇ ਆ ਪਹਿਲਾਂ, ਤੇ ਬਹੁਤ ਕੰਪਨੀਆਂ ਨੂੰ ਸਮਝ ਨਹੀਂ ਆ ਰਹੀ। ਮੇਰੇ ਕੋਲ 2-3 ਕੰਪਨੀਆਂ ਐਸੀਆਂ ਹੈਗੀਆਂ ਜਿਨ੍ਹਾਂ ਨਾਲ ਮੈਂ ਪਰਸਨਲੀ ਵਰਕ ਕਰ ਰਹੇ ਹਾਂ ਅਸੀਂ ਪੇਰੋਲ ਦੇ ਉੱਤੇ ਕਿ ਪੇਰੋਲ ਕਿਵੇਂ ਬਣਨਾ ਚਾਹੀਦਾ, ਕਿਉਂਕਿ ਪੇਰੋਲ ਦੇ ਵਿੱਚ ਸਿਰਫ ਪੇਰੋਲ ਬਣਾ ਲੈਣਾ ਹੀ ਇੱਕ ਹੱਲ ਨਹੀਂ ਹੈਗਾ। ਪੇਰੋਲ ਕਿਵੇਂ ਬਣਾਉਣਾ ਤੇ ਪੇਰੋਲ ਦੇ ਵਿੱਚ ਜਿਹੜਾ ਪੇ ਸਟੱਬ ਦੇਣਾ ਉਹਦੇ ਉੱਤੇ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਉਹਦੇ ਉੱਤੇ ਕਿਹੜੀਆਂ ਚੀਜ਼ਾਂ ਦਿਖਾਈਆਂ ਹੋਣੀਆਂ ਚਾਹੀਦੀਆਂ, ਉਹ ਬਹੁਤ ਇੱਕ ਕ੍ਰਿਟੀਕਲ ਤੇ ਬਹੁਤ ਹੀ ਟੀਡੀਅਸ ਵਰਕ ਹੈਗਾ। ਈਵਨ ਜਿਹੜੀਆਂ ਮੰਨੀਆਂ ਪ੍ਰਮੰਨੀਆਂ ਪੇਰੋਲ ਕੰਪਨੀਆਂ ਹੈਗੀਆਂ ਉਹ ਵੀ ਕਿਸੇ ਢੰਗ ਦਾ ਕਲੀਅਰ ਜਿਹੜਾ ਆਨਸਰ ਨਹੀਂ ਦੇ ਰਹੀਆਂ। ਪਰ ਜਿਹੜੀ ਚੀਜ਼ ਹੈਗੀ ਆ ਜੀ, ਸਾਡੇ ਨਾਲੋਂ ਪਹਿਲਾਂ ਤੇ ਮੈਂ ਇਹ ਦੱਸਦਾ ਕਿ ਪੇਰੋਲ ਦੇ ਵਿੱਚ ਤੁਹਾਡਾ ਜਿਹੜਾ ਪਰ ਡੀਐਮ ਹੈਗਾ, ਪਰ ਡੀਐਮ $66 ਪਰ ਡੇ ਹੈਗਾ। ਜਿੰਨੀ ਦੇਰ ਤੁਹਾਡਾ ਡਰਾਈਵਰ ਜਿਹੜਾ ਆ ਉਹ ਬਾਹਰ ਰੋਡ ਤੇ ਰਹਿੰਦਾ ਆ, ਉਹ $66 ਜਿਹੜਾ IRS ਵੱਲੋਂ ਅਲਾਉਡ ਤੁਹਾਡਾ ਹੈਗਾ। ਸੋ ਉਹ $66 ਜਿਹੜਾ ਹੈਗਾ ਉਹਦਾ ਤੁਸੀਂ ਚੈੱਕ ਅਲੱਗ ਬਣਾ ਕੇ ਦੇ ਸਕਦੇ ਹੈਗੇ ਆ। ਉਸ ਤੋਂ ਬਾਅਦ ਜਿਹੜਾ ਤੁਹਾਡਾ ਹੈਗਾ ਉਹ ਤੁਸੀਂ ਉਹਨੂੰ ਪੇਰੋਲ ਬਣਾਉਣਾ ਹੈਗਾ ਬਾਕੀ ਦੇ ਰੈਸਟ ਆਫ ਦਾ ਮਨੀ ਦਾ ਜਿਹੜਾ ਟੋਟਲ ਉਹਦੇ ਮਾਈਲ ਚੱਲੇ ਆ। ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਰਿਜ਼ਾਈਡ ਕਰਦੇ ਆ, ਕੈਲੀਫੋਰਨੀਆ ਦੇ ਵਿੱਚ ਤੁਸੀਂ ਰਹਿੰਦੇ ਹੈਗੇ ਆ, ਤੇ ਤੁਹਾਡੇ ਕੈਲੀਫੋਰਨੀਆ ਡਰਾਈਵਰ ਨੂੰ ਜਿਹੜਾ ਜੇ ਤੁਸੀਂ ਮਿਨੀਮਮ ਵੇਜ ਤੋਂ ਮੇਕ ਸ਼ੋਰ ਕਿ ਤੁਸੀਂ ਕਿੰਨੇ ਘੰਟੇ ਉਹਨੇ ਕੈਲੀਫੋਰਨੀਆ 'ਚ ਕੰਮ ਕੀਤਾ ਆ, ਤੇ ਤੁਹਾਡੇ ਜਿਹੜੇ ਮਾਈਲਸ ਦੇ ਪੈਸੇ ਹੈਗੇ ਆ ਮੇਕ ਸ਼ੋਰ ਕਿ ਉਹ ਮਿਨੀਮਮ ਵੇਜ ਤੋਂ ਥੱਲੇ ਨਾ ਜਾਣ, ਮਿਨੀਮਮ ਵੇਜ ਤੋਂ ਉੱਤੇ ਹੋਣੇ ਚਾਹੀਦੇ ਆ। ਤੇ ਪਲੱਸ ਜਿਹੜਾ ਤੁਹਾਡਾ ਪੇ ਸਟਾਫ ਦੇ ਉੱਤੇ ਹੈਗਾ ਉੱਥੇ ਤੁਹਾਡਾ ਮੀਲ ਐਂਡ ਰੈਸਟ ਬ੍ਰੇਕ ਜਿਹੜੀਆਂ ਦਿੱਤੀਆਂ ਉਹਨੂੰ ਉਹਨਾਂ ਦੀ ਪੇਮੈਂਟ ਸ਼ੋ ਹੋਣੀ ਚਾਹੀਦੀ ਆ। ਆਲਦੋ ਤੁਹਾਡਾ ਟੋਟਲ ਉਹ ਹੀ ਬਣਨਾ ਆ, ਥੱਲੇ ਤੁਹਾਡਾ ਉਹ ਟੋਟਲ ਉਹੀ ਬਣਨਾ ਚਾਹੀਦਾ, ਪਰ ਉਹਨੂੰ ਉੱਤੇ ਆਪਣੇ ਪੇ ਸਟਾਫ ਦੇ ਉੱਤੇ ਉਹ ਸੈਪਰੇਟਲੀ ਸ਼ੋ ਹੋਣੀਆਂ ਚਾਹੀਦੀਆਂ ਕਿ ਉਹ ਪੇ ਕੀਤੀਆਂ। ਸੋ ਇਹ ਰਿਕੁਆਇਰਮੈਂਟ ਹੈਗੀ ਆ ਸਟੇਟ ਦੀ। ਸੋ ਪਲੀਜ਼ ਜੇ ਤੁਸੀਂ ਆਪਣੇ ਬੁੱਕਕੀਪਰ ਕੋ ਜਾਂਦੇ ਆ, ਆਪਣੇ CPA ਕੋ ਜਾਂਦੇ ਆ ਜਾਂ ਆਪਣੀ ਪੇਰੋਲ ਕੰਪਨੀ ਕੋ ਜਾਂਦੇ ਆ, ਤੇ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਿਓ ਜੀ। ਅਗਲੇ ਕਾਲਰ ਨੇ ਅਭੀ ਜੀ। ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਅਭੀ ਦੁਬਾਰਾ ਗੱਲ ਕਰ ਰਿਹਾ ਜੀ। ਭਾਜੀ ਰਮਨ ਨੇ ਨਾ ਗੱਲ ਕੀਤੀ ਸੀਗੀ ਕਿਸੇ ਬੰਦੇ ਨਾ ਬਿੱਡ ਕਰਕੇ ਲੋਡ ਘੱਟ ਬਿੱਡ ਕਰਕੇ ਤੇ ਕਿਸੇ ਕੋਲੋਂ ਖੋਹ ਲਿਆ, ਤੇ ਮੈਂ ਤਾਂ ਇਸ ਕਰਕੇ ਦੁਬਾਰਾ ਕਾਲ ਕੀਤੀ। ਬੜਾ ਦੁੱਖ ਲੱਗਿਆ। ਸਾਨੂੰ ਸਾਰਿਆਂ ਨੂੰ ਇੱਦਾਂ ਚਾਹੀਦਾ, ਘਟੀਆ ਕੰਮ 'ਚ ਇਹੋ ਜਿਹੇ ਕੰਮਾਂ ਦੀ ਗਿਣਤੀ ਹੋ ਜਾਂਦੀ ਆ ਵੀ ਇੱਦਾਂ ਤੇ ਉਸ ਬੰਦੇ ਨੇ $2 ਦੀ ਬਿੱਡ ਦੇ ਕੇ ਲੱਗਦਾ ਵੀ ਡੀਜ਼ਲ ਦੇ ਵਿੱਚ ਪਾਣੀ ਪਾਉਂਦਾ ਹੋਵੇ ਟਰੱਕਾਂ ਦੇ ਵਿੱਚ। ਸੋ ਕਿਸੇ ਹਾਂਜੀ ਉਹ ਫਿਰ 2-2 ਮਹੀਨੇ ਜਿਹੜੇ ਰੇਟ ਨਹੀਂ ਨਾ ਗਾਂ ਪੈਸੇ ਨਹੀਂ ਦੇ ਰਹੇ, ਉਹ ਫਿਰ ਉਹ ਇਹੀ ਚੱਕਰ ਆ ਨਾ। ਪਤਾ ਗੱਲ ਦੇਖੋ ਨਾ, ਡਰਾਈਵਰ ਰਗੜ ਹੋ ਰਿਹਾ। ਹਾਂਜੀ ਭਾਜੀ ਗੱਲ ਏਦਾਂ ਦੇਖੋ, ਹਾਲਾਤ ਸਾਰਿਆਂ ਨੂੰ ਪਤਾ ਮਾੜੇ ਆ, ਪਰ ਅਸੀਂ ਨਾ ਕੁਛ ਮਾਰਿਆਂ ਤੋਂ ਨਾ ਵੱਧ ਤੋਂ ਬੱਤਰ ਵਾਲੇ ਪਾਸੇ ਨਾ ਤੁਰੀਏ ਵੀ ਅਸੀਂ ਸੁਧਾਰਨ ਦੀ ਤਾਂ ਸੋਚਦੇ ਨਹੀਂ, ਇਕੱਠੇ ਹੋ ਕੇ ਯਾਰ ਇਹਦਾ ਕੀ ਹੱਲ ਕਰੀਏ। ਤੇ ਨੰਬਰ 2 ਦੇ ਨਾ ਹਾਂਜੀ ਇਹ ਲਾਈਵ ਐਗਜ਼ਾਮਪਲ ਹੈ ਜੀ, ਮੈਨੂੰ ਲਾਈਵ ਐਗਜ਼ਾਮਪਲ ਦਿਖਾਈ ਹੈ ਅਗਲੇ ਨੇ, ਔਰ ਅਗਲੇ ਬੰਦੇ ਨੇ ਇੰਨੀ ਗੱਲ ਵੀ ਕਹੀ ਆ ਕਿ ਜਿਹੜੀ ਕੰਪਨੀ ਨੇ ਹੁਣ $3.5 ਤੋਂ $2 ਤੇ ਆ ਗਈ, ਉਹਨੇ ਕਦੀ ਮੁੜ ਕੇ $3.5 ਦਾ ਰੇਟ ਕਿਸੇ ਨੂੰ ਮੈਂ ਕਿਹਾ ਭਾਜੀ ਤੁਸੀਂ ਬ੍ਰੋਕਰ ਦੇ ਕੋਲ ਇੱਕ ਵਾਰ ਲੋਡ ਘੱਟ ਪੈਸੇ ਚੁੱਕ ਲਓ ਨਾ, ਉਹ ਦੂਜੀ ਵਾਰੀ 100 ਵਾਰੀ ਬੰਦਿਆਂ ਨੂੰ ਪੁੱਛ ਕੇ ਲੋਡ ਦਿੰਦਾ ਹੀ ਨਹੀਂ, ਉਹਨੂੰ ਪਤਾ ਵੀ ਘੱਟ ਦੇ ਚੱਕ ਹੁੰਦਾ ਏਦਾਂ, ਮਤਲਬ ਇੰਨਾ ਉਹ ਜਾਂਦੇ ਡੂੰਘਾਈ ਤੱਕ। ਕਹਿਣ ਦਾ ਮਤਲਬ ਇਹ ਆ ਵੀ ਸਾਨੂੰ ਨਾ ਇਸ ਗੱਲਾਂ ਤੋਂ ਅਵੋਇਡ ਕਰਨਾ ਚਾਹੀਦਾ, ਇਹੋ ਜਿਹੇ ਕੰਮਾਂ ਤੋਂ। ਮਾੜੇ ਕੰਮ ਜਾਂ ਇਹਨੂੰ ਅਸੀਂ ਕਮੀਨਪੁਣਾ ਕਹਿ ਦਿੰਦੇ ਆ ਵੀ ਨਾ ਹੀ ਕਿਸੇ ਦਾ ਭਾਈ ਆਪਣੇ ਪੰਜਾਬੀ ਨੂੰ ਲੱਗਦਾ ਨਾ ਵੀ ਕੋਈ ਬੰਦੇ ਕੋਲ ਵਾਧੂ ਪੈਸੇ ਨੇ ਲੋਡ ਬਣਾਉਣ ਡਿਆ, ਉਹਨੂੰ ਖੋਵੋ ਨਾ ਜਾ ਕੇ, ਉਹ ਤੋਂ ਚੋਰੀ ਹੋ ਕੇ ਸਾਈਡ ਤੇ ਹੋ ਕੇ ਉਹਦੀਆਂ ਬੋਲੀ ਦੇ ਕੇ ਜਾਂ ਕੋਈ ਹੋਰ ਸੰਗ ਏਦਾਂ ਨਾ ਇੱਕ ਘਟੀਆ ਪਾਣਾ ਆਉਂਦਾ ਸਾਡੇ ਸਰਦਾਰਾਂ ਨੂੰ। ਇਹ ਸ਼ੋਭਾ ਨਹੀਂ ਦਿੰਦਾ, ਕਹਿੰਦਾ ਮਤਲਬ ਚੰਗਾ ਨਹੀਂ ਹੈਗਾ ਵੀ ਅਸੀਂ ਕਿਸੇ ਦਾ ਕੰਮ ਖੋਲੀਏ ਜਾਂ ਕਿੰਨਾ ਘਟੀਆ ਪਾ। ਅਸੀਂ ਸਮਾਂ ਸਾਨੂੰ ਚੰਗਾ ਇਸ ਕਰਕੇ ਹੈਗਾ ਵੀ ਅਸੀਂ ਉਹ ਤੋਂ ਵੀ ਵੱਧ ਕੇ ਬਿੱਡ ਲਾਈਏ। ਬਾਕੀ ਫੇਰ ਦੁਬਾਰਾ ਗੱਲ ਲਾਸਟ ਵਿੱਚ ਇਹੀ ਆ ਵੀ ਯੂਨੀਅਨ ਆਪਣੀ ਬਣਾਓ ਭਾਈ, ਯੂਨੀਅਨ ਬਣਾਓ, ਇਕੱਠੇ ਹੋ ਜਾਓ। ਚਲੋ ਇਹ ਹੈ ਨੀਗਾ ਵੀ ਹੁਣ ਸਾਰਿਆਂ ਨੇ ਮੰਜੇ ਦਾ ਇਕੱਠੇ ਕਿਸੇ ਦਰਖਤ ਥੱਲੇ ਹੋ ਕੇ ਬਹਿਣਾ, ਵੀ ਇਕੱਠੇ ਫੋਨ ਦਾ ਇਕੱਠੇ ਹੋਣਾ ਹੁੰਦਾ ਵੀ ਹਾਂ ਵੀ ਇਕੱਠੇ ਯੂਨਾਈਟਡ ਆ। ਜਿੱਦਾਂ ਭਾਜੀ ਨੇ ਹੁਣੇ ਗੱਲ ਕੀਤੀ ਸੀਗੀ ਸਾਨੂੰ ਬੜਾ ਬ੍ਰੋਕਰ ਹੈਗਾ ਘੰਟੇ ਬਾਅਦ ਜਾਂ 2 ਘੰਟੇ ਬਾਅਦ ਸਾਨੂੰ ਕੰਡੀਸ਼ਨ ਆ। ਇੱਕ ਗੱਲ ਨਾਲ ਤਾਂ ਮੈਂ ਐਗਰੀ ਕਰਦਾ ਵੀ ਹੁਣ ਕੱਲਾ ਬੰਦਾ ਹੈਗਾ ਤਾਂ ਉਹ ਕਹੂਗਾ ਭਾਈ ਮੈਂ ਬ੍ਰੋਕਰ ਨੇ ਤਾਂ ਕਹਿਣਾ ਭਾਈ ਮੈਂ ਤੇਰੀ ਕੰਡੀਸ਼ਨਾਂ ਨਾਲ ਬਿਲਕੁਲ ਐਗਰੀ ਨਹੀਂ ਹੈਗਾ। ਜਿਲੇ ਹੁਣ ਪਤਾ ਵੀ ਸਾਰਿਆਂ ਨੇ ਇਕੱਠੇ ਹੋ ਕੇ ਇਹੀ ਗੱਲ ਕਹਿਣੀ ਆ ਭਾਈ ਵੀ ਅਸੀਂ 1 ਘੰਟੇ ਜਾਂ 2 ਘੰਟੇ ਬਾਅਦ ਜਾਂ 1 ਘੰਟੇ ਬਾਅਦ ਮੰਨ ਲਓ ਸਪੋਜ਼ ਕਰੋ ਵੀ ਅਸੀਂ ਪੈਸੇ ਚਾਰਜ ਕਰਨੇ ਆ,
ਤੇ ਬ੍ਰੋਕਰ ਦੀ ਜ਼ਰੂਰਤ ਨਹੀਂ ਹੈਗੀ ਵੀ ਤੁਹਾਨੂੰ ਮਨਾ ਕਰ ਜੇ, ਉਸ ਲਈ ਉਨੀ ਦੇਰ ਉਹ ਮਨਾ ਕਰੂਗਾ ਜਿੰਨੀ ਦੇਰ ਤੁਸੀਂ ਇਕੱਲੇ ਹੈਗੇ ਆ। ਸੋ ਥੈਂਕ ਯੂ ਭਾਈ। ਕਹਿਣਾ ਇਹੀ ਆ ਵੀ ਹਰ ਇੱਕ ਬੰਦੇ ਨੂੰ ਸੋਚੋ, ਚਾਹੇ ਪੜ੍ਹੇ ਲਿਖਿਆ ਚਾਹੇ ਘੱਟ ਪੜ੍ਹੇ ਲਿਖਿਆ, ਇਕੱਠੇ ਹੋ ਜਾਓ ਚੰਗੇ ਰਵਾਂਗੇ, ਨਹੀਂ ਤਾਂ ਘੱਟ ਹੈ ਜੀ। ਸੋ ਬਿਲਕੁਲ ਰਮਨ ਜੀ, ਇਹ ਮੈਂ ਐਗਜ਼ਾਮਪਲ ਦਿੰਦਾ ਵੀ ਜਿਹੜੇ ਤੁਸੀਂ ਦੇਖ ਲਓ ਵੀ ਕੋਈ ਵੀ ਜਿਹੜੇ ਟ੍ਰੇਡ ਹੈਗੇ ਆ, ਏਅਰ ਕੰਡੀਸ਼ਨ ਆ, ਪਲੰਬਿੰਗ ਆ, ਕਿਸੇ ਤਰ੍ਹਾਂ ਦਾ ਵੀ, ਜਦੋਂ ਤੁਸੀਂ ਕਿਸੇ ਨੂੰ ਵੀ ਕਾਲ ਕਰ ਲਓ ਨਾ, ਉਹਨੇ ਸਾਰਿਆਂ ਨੇ ਮਿਨੀਮਮ ਰੇਟ ਰੱਖੇ ਹੋ ਵੀ $60 ਜਾਂ $80 ਸਾਡੇ ਆਣਦੇ ਆ, ਤੇ ਫਿਰ ਅਸੀਂ ਜੋ ਸਾਡੇ ਐਕਸਟਰਾ ਟਾਈਮ ਲੱਗੂਗਾ ਉਹ ਲਊਗਾ, ਉਹਦੇ ਪੈਸੇ ਆਪਾਂ ਲਵਾਂਗੇ। ਤਾਂ ਤੁਸੀਂ ਬਹੁਤ ਘੱਟ ਚਾਂਸ ਹੈ ਵੀ ਤੁਹਾਨੂੰ ਇੱਦਾਂ ਦਾ ਬੰਦਾ ਲੱਭੂਗਾ ਵੀ ਜਿਹੜਾ ਕਹੂਗਾ ਨਹੀਂ ਜੀ ਆ ਕੇ ਮੈਨੂੰ ਘੱਟ ਦੇ ਦਿਓ, ਜਾਂ ਆਹ ਇੰਨੇ ਆ, ਜਾਂ ਮੈਂ ਇੰਨੇ 'ਚ ਕੰਮ ਕਰ ਦੂੰਗਾ। ਠੀਕ ਹੈ ਕਿ ਨਹੀਂ? ਦੇਖੋ ਜੀ, ਉਹ ਆਪਣੇ ਨਾਲੇ ਭਾਈ ਸਾਹਿਬ ਨੇ ਆਪਣੇ ਯੂਨੀਅਨ ਦੇ ਬਾਰੇ ਗੱਲ ਕਰੇ, ਆਪਣੀ ਐਸੋਸੀਏਸ਼ਨ ਤਾਂ ਬਣੀ ਹੋਈ ਹੈ, ਪਰ ਪਤਾ ਨਹੀਂ, ਆਈ ਡੋਂਟ ਨੋ ਇਨਫੋਰਮੇਸ਼ਨ ਕਿਉਂ ਨਹੀਂ ਉੱਥੋਂ ਤੱਕ ਜਾਂਦੀ। ਐਸੋਸੀਏਸ਼ਨ ਬਣੀ ਆ, gonapta.org ਤੇ ਜਾ ਕੇ ਤੁਸੀਂ ਸਾਈਨ ਅਪ ਕਰ ਸਕਦੇ ਆ, ਤੇ ਮੈਂਬਰਸ਼ਿਪ ਦੀ ਲੋੜ ਹੈਗੀ ਆ। ਜਿੰਨੀ ਵੱਧ ਤੋਂ ਵੱਧ ਮੈਂਬਰਸ਼ਿਪ ਹੋਊਗੀ ਉਨਾ ਹੀ ਅਸੀਂ ਐਕਟਿਵਲੀ ਕੰਮ ਕਰ ਸਕਾਂਗੇ। ਪਰ ਆਈ ਡੋਂਟ ਨੋ ਕਿ ਕਿਸ ਤਰ੍ਹਾਂ ਦੀ ਯੂਨੀਅਨ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ। ਇਕੱਠੇ ਹੋਣ ਦੀ ਲੋੜ ਹੈਗੀ ਆ, ਡੈਫੀਨੇਟਲੀ ਹੈਗੀ ਆ ਜੀ। ਜੀ ਬਿਲਕੁਲ। ਦੇਖੋ ਕਈ ਹੁਣ ਮੈਨੂੰ ਲੱਗਦਾ ਕਈ ਦਹਾਕੇ ਹੋ ਗਏ ਆ, ਜਿਹੜਾ ਟਰੱਕਾਂ ਦਾ ਰੇਟ ਉੱਥੇ ਦਾ ਉੱਥੇ ਹੀ ਜਿਹੜਾ ਉਹ ਤੁਰਿਆ ਆ, ਸਭ ਕੁਛ ਮਹਿੰਗਾ ਹੋ ਗਿਆ, ਪਰ ਇਹ ਜਿਹੜੇ ਆ ਉਹ ਘਾਟੇ ਦੇ ਵਿੱਚ ਜਿਹੜੇ ਚੱਲਣ ਨੂੰ ਤਿਆਰ ਨੇ। ਪਰ ਇਹ ਨਹੀਂ ਆ ਵੀ ਕੁਛ ਆਪਣਾ ਜਿਹੜਾ ਉਹ ਸਵਾਰ ਲੈਣ, ਫਿਰ ਉਹ ਉਸ ਡਾਲਰਾਂ ਨੂੰ ਪੂਰੇ ਕਰਨ ਦੇ ਲਈ ਹੇਰਾ ਫੇਰੀਆਂ ਕਰਨ ਦੇ ਫਿਰ ਕਰਦੇ ਆ ਵੀ ਆਪਣਾ ELD ਵੀ ਲਾ ਦਈਏ ਅਤੇ ਲੌਗਬੁੱਕ ਦੇ ਉੱਤੇ ਕਰ ਲਈਏ ਅਤੇ ਉਹ ਸਾਰਾ ਕੁਛ ਕਰ ਲਈਏ। ਸੋ ਰਾਦਰ ਦੈਨ ਸਾਰਾ ਕੁਛ ਠੀਕ ਚੱਲੋ, ਸਾਰਾ ਕੁਛ ਵਧੀਆ ਚੱਲੋ, ਰੇਟ ਤੁਹਾਨੂੰ ਸਹੀ ਮਿਲ ਰਿਹਾ ਹੋਵੇ, ਤਾਂ ਫਿਰ ਤੁਹਾਨੂੰ ਇਹ ਚੀਜ਼ਾਂ ਬਾਰੇ ਸੋਚਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ ਵੀ ਆਪਾਂ ਕਾਨੂੰਨ ਨੂੰ ਕਿਸ ਤਰੀਕੇ ਦੇ ਨਾਲ ਦੂਜੇ ਪਾਸਿਓਂ ਦੀ ਕੰਨ ਜਿਹੜਾ ਉਹ ਫੜਨਾ ਆ। ਸੋ ਉਹ ਚੀਜ਼ ਤੋਂ ਜਿਹੜਾ ਉਹ ਬਚਾਅ ਆਪਣੇ ਆਪ ਨੂੰ ਕਰਨਾ ਪੈਣਾ ਆ। ਸੋ ਇੱਕ ਮਿਨੀਮਮ ਚੀਜ਼ਾਂ ਦਾ ਜਿਹੜਾ ਆਪਣੇ ਆਪ ਦੇ ਵਿੱਚ ਰੱਖੋ। ਦੌੜ ਦੇ ਵਿੱਚ ਨਾ ਲੱਗੋ ਵੀ ਭਾਈ ਮੈਂ ਅੱਜ ਰਾਤੋਂ ਰਾਤ ਹੀ ਕਿਤੇ ਇੱਕ ਲੋਡ ਦੇ ਨਾਲ ਹੀ ਸ਼ਾਇਦ ਮੈਂ ਮਹਿੰਗਾ ਜਿਹੜਾ ਮੈਂ ਘਰ ਲੈ ਲੈਣਾ ਅਤੇ ਵੱਡੀ ਗੱਡੀ ਜਿਹੜੀ ਲੈ ਲੈਣੀ, ਉਹ ਸਾਰਾ ਕੁਛ ਕਰ ਲੈਣਾ। ਉਹ ਸਾਰੀਆਂ ਚੀਜ਼ਾਂ ਨੂੰ ਸਮਾਂ ਲੱਗਦਾ ਆ। ਸੋ ਕਿਰਪਾ ਕਰਕੇ ਸਬਰ ਦੇ ਨਾਲ ਜਿਹੜਾ ਉਹ ਚੱਲਣ ਦੇ ਬਾਰੇ ਜਿਹੜਾ ਉਹ ਸੋਚੋ, ਅਤੇ ਠੀਕ ਚੱਲਣ ਦੀ ਜਿਹੜੀ ਸੋਚੋ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਹੁਣ ਸਮਾਪਤ ਹੈ। ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ। ਅਤੇ ਬਹੁਤ ਬਹੁਤ ਧੰਨਵਾਦ ਰਮਨ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਸਾਡੇ ਨਾਲ ਕੀਤੀਆਂ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਬਿਲਕੁਲ ਸਰੋਤਿਓ, ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਖਾਸ ਕਰਕੇ ਟਰੱਕਿੰਗ ਵਾਲੇ ਹੈਗੇ ਆ, ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਜ਼ਰੂਰ ਕਾਲ ਕਰਿਆ ਕਰੋ। ਹੋਰ ਵੀ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਦੇ ਨਾਲ ਇਹ ਪ੍ਰੋਗਰਾਮ ਸਾਂਝਾ ਕਰਿਆ ਕਰੋ, ਤਾਂ ਕਿ ਸਾਰਿਆਂ ਨੂੰ ਆਪਣੇ ਨਵੇਂ ਲਾ ਕੀ ਬਣ ਰਹੇ ਆ, ਕੀ ਚੇਂਜਸ ਆ ਰਹੀਆਂ, ਉਹ ਆਪਣਾ ਸਾਰਿਆਂ ਨੂੰ ਜਿਹੜੀ ਹੈ ਇੱਕ ਤਰ੍ਹਾਂ ਨਾਲ ਫ੍ਰੀ ਦੇ ਵਿੱਚ ਇਨਫੋਰਮੇਸ਼ਨ ਮਿਲ ਰਹੀ ਆ। ਸਾਡਾ ਵੀ ਨੌਲੇਜ ਵਾਧਾ ਹੁੰਦਾ ਅਤੇ ਤੁਹਾਨੂੰ ਵੀ ਜਿਹਨੂੰ ਨਹੀਂ ਪਤਾ ਹੁੰਦਾ ਉਹ ਵੀ ਪਤਾ ਲੱਗਦਾ ਹੈਗਾ। ਸੋ ਦੋਨਾਂ ਨੂੰ ਹੀ ਜਿਹੜਾ ਐਕਸਪੀਰੀਅੰਸ ਅਤੇ ਨੌਲੇਜ ਮਿਲਦਾ ਹੈਗਾ ਜੀ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੰਨੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ, ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ